082722500 ਟਿਰਕਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟਿਰਕੀਆਣਾ 4159090503 ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਅਵਤਾਰ ਸਿੰਘ ਮੰਜਲ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪੋਰੇਵਾਲ ਯੂਨੀਵਰਸਿਟੀ ਪਰਮਜੀਤ ਸਿੰਘ ਦਿਓਲ ਫਰੈਜ਼ਨੋ ਲਖਵੀਰ ਸਿੰਘ ਸਮਰਾ ਟੈਕਸਸ ਜਰਨੈਲ ਸਿੰਘ ਜੌਹਲ ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ ਓਂਕਾਰ ਸਿੰਘ ਫਰੈਜ਼ਨੋ ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਹਰਦਿਆਲ ਸਿੰਘ ਇੰਦਰਜੀਤ ਧਾਲੀਵਾਲ ਬੇਕਰਸਫੀਲਡ ਕਰਮਵੀਰ ਸਿੰਘ ਟਰਲੌਕ ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ ਮੋਹਨ ਚੀਮਾ 5599052575 ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408722 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫੈਡਰਲ ਰਿਜ਼ਰਵ ਬੋਰਡ ਦੇ ਜੋ ਬੁੱਲਰਡ ਆ ਜੇਮਸ ਬੁੱਲਰਡ ਉਹਨਾਂ ਨੇ ਇਹ ਕਿਹਾ ਆ ਵੀ ਜੋ ਅਸੀਂ ਇੰਟਰਸਟ ਰੇਟ ਇਨਕਰੀਜ਼ ਕੀਤੇ ਆ ਹਾਇਰ ਕੀਤੇ ਹੈਗੇ ਆ ਇਹ ਯੂਐਸਏ ਦੀ ਇਕਨੋਮੀ ਇਸ ਨੂੰ ਹੈਂਡਲ ਕਰ ਸਕਦੀ ਆ। ਕਹਿੰਦੇ ਵੀ ਜਿੰਨੀਆਂ ਵੀ ਮੈਨੂੰ ਰਿਪੋਰਟਸ ਆਈਆਂ ਆ ਪਿਛਲੇ 2 ਕੁਆਰਟਰਸ ਦੀਆਂ ਉਹ ਉਹਨਾਂ ਦੇ ਹਿਸਾਬ ਨਾਲ ਕੋਈ ਕਿਸੇ ਤਰ੍ਹਾਂ ਦਾ ਰਿਸੈਸ਼ਨ ਨਹੀਂ ਆਇਆ। ਪਰ ਦੂਸਰੇ ਪਾਸੇ ਅੱਜ ਇਹ ਵੀ ਇੱਕ ਰਿਪੋਰਟ ਆ ਰਹੀ ਆ ਵੀ ਅਮਰੀਕਨ ਲੋਕੋ ਵਕਲ ਅਪ ਫੈਡਰਲ ਰਿਜ਼ਰਵ ਬੋਰਡ ਇਸ ਤਰ੍ਹਾਂ ਦੇ ਨਾਲ ਐਕਟ ਕਰ ਰਿਹਾ ਆ ਅਨਪਲਾਇਮੈਂਟ ਦੇ ਵਿੱਚ ਬਹੁਤ ਜ਼ਿਆਦਾ ਬੂਸਟ ਹੋਊਗਾ, ਅਨਪਲਾਇਮੈਂਟ ਵਧੂਗੀ। ਯੂਐਸ ਇਕਨੋਮੀ ਜੇ ਹਰਟ ਨਹੀਂ ਕਰ ਰਹੀ ਸੀ ਪਹਿਲਾਂ ਤਾਂ ਫੈਡਰਲ ਰਿਜ਼ਰਵ ਬੋਰਡ ਦਾ ਇਹ ਮੈਸੇਜ ਆਇਆ ਤੇ ਬਹੁਤ ਪੇਨਫੁਲ ਮੈਸੇਜ ਹੋਊਗਾ। ਫੈਡਰਲ ਰਿਜ਼ਰਵ ਬੋਰਡ ਦੇ ਜਰੋਮੀ ਪੋਵਲ ਨੇ ਇਹ ਕਿਹਾ ਆ ਵੀ ਜੋ ਸੈਂਟਰਲ ਬੈਂਕ ਆ ਉਹਦਾ ਜਿਹੜਾ ਬੈਂਚਮਾਰਕ ਰੇਟ ਆ ਉਹ 4.4% ਐਂਡ ਆਫ ਦਾ ਈਅਰ ਤੱਕ ਚਲੇ ਜਾਊਗਾ ਈਵਨ ਇਫ ਇਟ ਕਾਜ਼ਸ ਰਿਸੈਸ਼ਨ, ਚਾਹੇ ਕਹਿੰਦੇ ਰਿਸੈਸ਼ਨ ਵੀ ਆ ਜਾਵੇ। ਸੋ ਇਹਦਾ ਜਿਹੜਾ ਅਸਰ ਆ ਇਹ ਅਨਪਲਾਇਮੈਂਟ ਤੇ ਬਹੁਤ ਜ਼ਿਆਦਾ ਪਊਗਾ। ਪਲੇਨ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਕਹਿੰਦੇ ਆ ਵੀ ਅਨਪਲਾਇਮੈਂਟ। ਫੈਡਰਲ ਫੋਰਕਾਸਟ ਅਨਪਲਾਇਮੈਂਟ ਰੇਟ 4.4% ਅਗਲੇ ਸਾਲ ਤੱਕ, ਜੋ ਕਿ ਅੱਜ 3.7% ਆ। ਇਹ ਜੋ ਫੈਡਰਲ ਗਵਰਨਮੈਂਟ ਬੈਂਕਾਂ ਨੂੰ ਲੋਨ ਦਿੰਦੀ ਆ ਤੇ ਜੇ 3.7% ਅੱਜ ਫੈਡਰਲ ਰਿਜ਼ਰਵ ਬੋਰਡ ਦਾ ਜਿਹੜਾ ਇੰਟਰਸਟ ਰੇਟ ਹੈਗਾ ਆ ਤੇ ਰੈਗੂਲਰ ਆਪਾਂ ਨੂੰ ਜਦੋਂ ਆਮ ਲੋਕਾਂ ਨੂੰ ਜਿਹੜਾ ਇੰਟਰਸਟ ਰੇਟ ਮਿਲਦਾ ਆ ਤੇ ਉਹ 7% ਦੇ ਕਰੀਬ ਹੈਗਾ। ਸੋ ਜੇ ਉਹ 3.7% ਤੋਂ 4.4% ਤੇ ਚਲਾ ਜਾਂਦਾ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ 8% ਦੇ ਲੱਗ ਛੱਗੇ ਬਿਲਕੁਲ ਉਹ ਇੰਟਰਸਟ ਰੇਟ ਅਗਲੇ ਸਾਲ ਪਹੁੰਚ ਜਾਊਗਾ। ਇਹਦੇ ਨਾਲ ਕਹਿੰਦੇ ਆ ਵੀ 12 ਲੱਖ ਜੌਬਸ ਉਹ ਲੂਜ਼ ਹੋਣਗੀਆਂ ਇਹ ਜੇ ਹੋਰ ਇੰਟਰਸਟ ਰੇਟ ਜੋ ਆਪਣੇ ਫੈਡਰਲ ਰਿਜ਼ਰਵ ਬੋਰਡ ਵਧਾਉਂਦਾ ਹੈਗਾ ਆ। ਕਲੋਡੀਆ ਸ਼ੈਮ ਇੱਕ ਕਹਿੰਦੇ ਆ ਵੀ ਲਾਰਜੈਸਟ ਪੋਰਸ਼ਨ ਆਫ ਯੂਐਸ ਇਨਫਲੇਸ਼ਨ ਤੇ ਜਿਹੜਾ ਜ਼ਿਆਦੇ ਪੋਰਸ਼ਨ ਜਰਮਨ ਇਨਫਲੇਸ਼ਨ ਦਾ ਆ ਸਪਲਾਈ ਸਾਈਡ ਕਰਕੇ ਹੈਗਾ ਆ ਤੇ ਰਾਈਜ਼ਿੰਗ ਰੇਟਸ ਫਾਲਿੰਗ ਜੌਬਸ। ਸੋ ਇਹ ਮੇਨ ਕਹਿੰਦੇ ਹਰ ਇੱਕ ਬੰਦੇ ਨੂੰ ਪਤਾ ਹੀ ਆ ਵੀ ਜੇ ਰੇਟ ਵਧਣੇ ਆ ਤੇ ਤੁਹਾਡੀਆਂ ਜਿਹੜੀਆਂ ਨੌਕਰੀਆਂ ਆ ਉਹ ਜਾਣੀਆਂ ਆ। ਸੋ ਲੇ ਆਫ ਦੇ ਹਿਸਾਬ ਨਾਲ ਆਪਾਂ ਜੇ ਦੱਸਦੇ ਜਾਈਏ ਕਹਿੰਦੇ ਭਈ ਜੋ ਅੱਜ ਦੀ ਡੇਟ ਦੇ ਵਿੱਚ ਇੰਟਰਸਟ ਰੇਟ ਹੈਗਾ ਆ 3.7% ਫੈਡਰਲ ਰਿਜ਼ਰਵ ਬੋਰਡ ਦਾ, ਉਹਦੇ ਨਾਲ 8 ਲੱਖ ਜੌਬਸ ਲੂਜ਼ ਹੋਣ ਲਈ ਪਾਈਪਲਾਈਨ ਦੇ ਵਿੱਚ ਹੈਗੀਆਂ ਆ। ਇਹ ਪ੍ਰੈਡਿਕਸ਼ਨਸ ਆਕਸਫੋਰਡ ਦੇ ਇਕਨੋਮਿਕਸ ਆ ਉਹਨਾਂ ਨੇ ਦਿੱਤੀਆਂ। ਫਿਰ ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ ਨੂੰ ਰਿਮਾਈਂਡ ਕਰਾ ਦਈਏ ਭਈ ਇਹ ਨਾ ਸੋਚਿਓ ਵੀ ਅਸੀਂ ਤੁਹਾਨੂੰ ਡਰਾ ਰਹੇ ਹੈਗੇ ਆ। ਆਕਸਫੋਰਡ ਇਕਨੋਮਿਕਸ ਦੇ ਪ੍ਰੈਡਿਕਸ਼ਨ ਕੀਤੀ ਆ ਜਿੰਨਾ ਇੰਟਰਸਟ ਰੇਟ ਅੱਜ ਦੀ ਡੇਟ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਵੱਲੋਂ ਵਧਾਇਆ ਗਿਆ ਆ ਉਹਦੇ ਨਾਲ 8 ਲੱਖ ਜੌਬਸ ਜਾਣਗੀਆਂ। ਜੇ ਆਪਾਂ ਸਨ 2023 ਦੇਖੀਏ ਜਿਹੜਾ ਆਉਣ ਵਾਲਾ ਆ ਤੇ ਕਹਿੰਦੇ ਭਈ ਨੈਟ ਹਾਇਰਿੰਗ ਫਸਟ ਤੇ ਸੈਕੰਡ ਕੁਆਰਟਰ ਦੇ ਵਿੱਚ ਕੋਈ ਨਹੀਂ ਹੋਣੀ। ਜੌਬ ਲਾਸਿਸ 8 ਤੋਂ ਲੈ ਕੇ 9 ਲੱਖ ਤੱਕ ਹੋਣਗੀਆਂ। ਇੱਕ ਪ੍ਰੈਡਿਕਸ਼ਨ ਇਹ ਵੀ ਆ ਰਹੀ ਆ ਭਈ ਅਗਲੇ ਸਾਲ ਤੱਕ 3.2 ਮਿਲੀਅਨ ਲੋਕ ਆਊਟ ਆਫ ਵਰਕ ਹੋ ਸਕਦੇ ਆ। ਇਹ ਇੱਕ ਬਹੁਤ ਵੱਡਾ ਨੰਬਰ ਆ। ਇਹ ਸਟੱਡੀ ਆਈ ਆ ਇੰਟਰਨੈਸ਼ਨਲ ਮੋਨਿਟਰੀ ਫੰਡ ਵੱਲੋਂ। ਉਹਨਾਂ ਨੇ ਇਹ ਪ੍ਰੈਡਿਕਟ ਕੀਤਾ ਹੈਗਾ ਆ ਵੀ ਜੇ 7.5% ਦੇ ਕਰੀਬ ਇਨਫਲੇਸ਼ਨ ਚੱਲ ਜਾਂਦੀ ਆ ਤੇ ਉਹਦੇ ਨਾਲ ਅਨਪਲਾਇਮੈਂਟ ਹਜੇ ਵੀ ਹਾਈ ਰਹੂਗੀ। ਆਪਾਂ ਨੂੰ ਪਤਾ ਵੀ ਅੱਜ ਦੀ ਡੇਟ 'ਚ ਵੀ ਜਿਹੜੀ ਇਨਫਲੇਸ਼ਨ ਆ ਉਹ 8% ਦੇ
ਉੱਪਰ ਹੈਗੀ ਆ। ਸੋ ਇਹ ਅੱਜ ਇੱਕ ਸਪੈਸ਼ਲ ਰਿਪੋਰਟ CBS ਨੇ ਜਾਰੀ ਕੀਤੀ ਆ, ਜੋ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ। ਜੀ ਬਿਲਕੁਲ ਇਕੋਨਮੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ। ਅਮਰੀਕਾ ਦੀ ਇਕੋਨਮੀ ਦੇ ਨਾਲ ਨਾਲ ਵਰਲਡ ਦੀ ਇਕੋਨਮੀ ਵੀ ਇਸ ਟਾਈਮ ਖਤਰੇ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਵੀ ਲੰਘ ਰਹੀ ਆ। ਅਨਸਰਟਨਿਟੀ ਜਿਹੜੀ ਉਹ ਬਣੀ ਹੋਈ ਆ ਵੀ ਪਤਾ ਨਹੀਂ ਕੀ ਬਣੂਗਾ। ਯੂਕੇ ਦੀ ਨਵੀਂ ਬਣੀ ਜਿਹੜੀ ਪ੍ਰਧਾਨ ਮੰਤਰੀ ਆ ਲਿਜ਼ ਟਰਸ, ਉਸਨੇ ਟੈਕਸ ਕੱਟ ਜਿਹੜਾ ਪਹਿਲੋਂ ਐਲਾਨ ਦਿੱਤਾ ਸੀ ਜਿਹੜਾ 45% ਵਾਲਾ, ਤੇ ਹੁਣ ਕਹਿੰਦੇ ਆ ਵੀ ਉਸੇ ਚੀਜ਼ ਤੋਂ ਜਿਹੜੇ ਫਾਈਨੈਂਸ ਮਿਨਿਸਟਰ ਆ ਉਹਨਾਂ ਦੇ ਉਸ ਚੀਜ਼ ਤੋਂ ਹੁਣ ਵਾਪਸ ਬੈਕ ਟਰੈਕ ਜਿਹੜੀ ਉਹ ਕਰ ਰਹੇ ਆ। ਪੌਂਡ ਦਾ ਲਗਾਤਾਰ ਡਿੱਗਣਾ, ਜਿਸ ਤੋਂ ਬਾਅਦ ਦੇ ਵਿੱਚ ਬੈਂਕ ਆਫ ਇੰਗਲੈਂਡ ਦੇ ਦੁਆਰਾ ਬੌਂਡਸ ਨੂੰ ਬਾਏ ਕਰਨਾ, ਉਹ ਸਾਰੀਆਂ ਚੀਜ਼ਾਂ ਕਰਨੀਆਂ। ਉਸ ਤੋਂ ਬਾਅਦ ਦੇ ਵਿੱਚ ਥੋੜ੍ਹਾ ਬਹੁਤਾ ਮੇ ਵੀ ਸਟੇਬਲ ਹੋਇਆ ਹੋਊਗਾ, ਪਰ ਅਜੇ ਵੀ ਇਕੋਨਮੀ ਨੂੰ ਲੈ ਕੇ ਜਿਹੜੀ ਆ ਦਿੱਕਤ ਆ ਉਹ ਬਣੀ ਪਈ ਹੈ। ਯੂਕੇ ਦੀ ਪ੍ਰਾਈਮ ਮਿਨਿਸਟਰ ਮੰਨਦੀ ਆ ਵੀ ਉਸ ਨੇ ਜਿਹੜੀ ਆਪਣੀ ਇਕਨੋਮਿਕ ਏਜੰਡੇ ਨੂੰ ਚੰਗੀ ਤਰੀਕੇ ਦੇ ਨਾਲ ਉਹ ਦੱਸ ਨਹੀਂ ਸਕੇ। ਕਮਿਊਨੀਕੇਸ਼ਨ ਜਿਹੜੀ ਮਿਸਟੇਕ ਆ ਉਸ ਦੌਰਾਨ ਹੋ ਗਈ ਹੈਗੀ ਆ। ਉਹ ਅੱਜ ਜਿਹੜੇ ਬਾਜ਼ਾਰ ਆ ਉਹਨਾਂ ਦੀ ਗੱਲ ਕਰਦੇ ਜਾਈਏ ਤਾਂ ਅੱਜ ਅਮਰੀਕਾ ਦੇ ਜਿਹੜੇ ਬਾਜ਼ਾਰ ਆ ਉਹ ਕਾਫੀ ਸਟਰੋਂਗ ਜਿਹੜੇ ਉਹ ਚੱਲ ਰਹੇ ਆ। 600 ਪੁਆਇੰਟ ਇਸ ਟਾਈਮ ਜਿਹੜਾ ਡਾਓ ਜੋਨ ਜਦੋਂ ਆਪਾਂ ਗੱਲ ਕਰ ਰਹੇ ਹਾਂ 9:15 ਵਜੇ ਇਸ ਟਾਈਮ ਸੋਮਵਾਰ ਨੂੰ ਉਹ ਉੱਤੇ ਆ। ਨੈਸਡੈਕ ਵੀ 150 ਪੁਆਇੰਟ ਤੋਂ ਉੱਤੇ ਆ ਤੇ S&P ਵੀ 70 ਪੁਆਇੰਟ ਤੋਂ ਉੱਤੇ ਜਿਹੜਾ ਉਹ ਚੱਲ ਰਿਹਾ। ਸੋ ਜੋ ਸਤੰਬਰ ਦੇ ਵਿੱਚ ਰਿਹਾ ਆ ਬਹੁਤ ਮਾੜੀ ਸਥਿਤੀ ਓਵਰਆਲ ਮਾਰਕੀਟ ਦੇ ਲਈ, ਉਹ ਇੱਕ ਵਾਰੀ ਫੇਰ ਦੁਬਾਰਾ ਜਿਹੜੀ ਉਹ ਵਧਣੀ ਸ਼ੁਰੂ ਜਿਹੜੀ ਉਹ ਹੋਈ ਆ। ਸੋ ਰਿਸੈਸ਼ਨ ਦਾ ਰੌਲਾ, ਇਨਫਲੇਸ਼ਨ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ, ਉਹ ਸਾਰੀਆਂ ਚੀਜ਼ਾਂ ਕਾਫੀ ਜ਼ਿਆਦਾ ਕਹਿ ਲਓ ਵੀ ਬਾਜ਼ਾਰ ਨੂੰ ਇਸ ਸਟਾਕਸ ਨੂੰ ਅਨਸਰਟਨਟੀ ਵੱਲ ਜਿਹੜੀਆਂ ਲੈ ਕੇ ਜਾ ਰਹੀਆਂ ਆ। ਹੋਪਫੁਲੀ ਆਉਣ ਵਾਲੇ ਸਮੇਂ 'ਚ ਇਕੋਨਮੀ ਜਿਹੜੀ ਉਹ ਸਟੇਬਲ ਰਵੇ। ਜਿੱਦਾਂ ਤੁਸੀਂ ਦੱਸਿਆ ਵੀ ਸੀਗਾ, ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀਗੇ ਵੀ ਮਾਫੀ ਚਾਹੁੰਦਾ ਜੀ ਜੀ ਵੀ ਬਿਲਕੁਲ ਯੂਐਸ ਦੀ ਇਕੋਨਮੀ ਜਿਹੜੀ ਆ ਉਹ ਜਿੱਦਾਂ ਉਹ ਕਹਿ ਰਹੇ ਸੀਗੇ ਵੀ ਇੰਨੇ ਇੱਕ ਇੰਟਰਸਟ ਰੇਟ ਹਾਈਕ ਨੂੰ ਝੱਲ ਸਕਦੀ ਆ। ਕਈ ਥਾਵਾਂ ਦੇ ਉੱਤੇ ਇਕਨੋਮਿਸਟ ਵਰਗੇ ਜਿਹੜੇ ਉਹ ਆਰਟੀਕਲ ਛਾਪ ਰਹੇ ਆ ਵੀ ਅਮਰੀਕਾ ਦੀ ਇਕੋਨਮੀ ਟੂ ਸਟਰੋਂਗ ਆ ਫਾਰ ਇਟਸ ਓਨ ਗੁੱਡ। ਵੀ ਕਰੈਕਸ਼ਨ ਜਿਹੜੀ ਉਹ ਇਸ ਦੇ ਵਿੱਚ ਆਉਣ ਦਾ ਨਾਮ ਜਿਹੜਾ ਉਹ ਨਹੀਂ ਲੈ ਰਹੀ। ਬਹੁਤ ਸਾਰੇ ਅਰਥ ਸ਼ਾਸਤਰੀ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਕਰੈਕਸ਼ਨ ਜਿਹੜੀ ਆ ਇਕੋਨਮੀ ਦੇ ਵਿੱਚ ਹੋਵੇ। ਹਰ ਟਾਈਮ ਉੱਤੇ ਜਾਈ ਜਾਣਾ ਇਹ ਵੀ ਇੱਕ ਖਤਰੇ ਵਾਲੀ ਗੱਲ ਜਿਹੜੀ ਉਹ ਰਹਿੰਦੀ ਆ, ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕ੍ਰੈਸ਼ ਹੁੰਦਾ ਆ ਉਹ ਫਿਰ ਬਹੁਤ ਵੱਡਾ ਤੇ ਇੰਨਾ ਕਿ ਜ਼ਿਆਦਾ ਤਗੜਾ ਕ੍ਰੈਸ਼ ਹੁੰਦਾ ਵੀ ਉਸ ਦੇ ਵਿੱਚੋਂ ਫਿਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਿਲ ਬਣ ਜਾਂਦਾ ਆ। ਸੋ ਫੈਡ ਲਗਾਤਾਰ ਇੰਟਰਸਟ ਰੇਟਸ ਆ ਉਸ ਨੂੰ ਵਧਾ ਰਹੀ ਆ। ਇਸ ਮਹੀਨੇ ਦੇ ਵਿੱਚ ਇੱਕ ਹੀ ਖੁਸ਼ੀ ਵਾਲੀ ਗੱਲ ਸਾਰਿਆਂ ਲਈ ਇਹੀ ਆ ਵੀ ਫੈਡ ਨੇ ਇਸ ਮਹੀਨੇ ਮਿਲਣਾ ਨਹੀਂ, ਤੇ ਜੇ ਮਿਲਦੇ ਤਾਂ ਮੇ ਵੀ ਉਹਨਾਂ ਨੇ ਇਸ ਮਹੀਨੇ 'ਚ ਵੀ ਇੰਟਰਸਟ ਰੇਟ ਵਧਾ ਦੇਣਾ ਸੀ। ਹੁਣ ਨਵੰਬਰ ਦੇ ਵਿੱਚ ਉਹਨਾਂ ਨੇ ਇਸ ਸਾਲ ਦੇ ਵਿੱਚ ਅਖੀਰਲੀ ਵਾਰੀ ਮਿਲਣਾ ਹੈ। ਆਲਰੇਡੀ 5 ਵਾਰੀ ਮਿਲਾ ਤਾਂ ਆਲਰੇਡੀ ਇੰਟਰਸਟ ਰੇਟ ਇਹਨਾਂ ਨੇ ਇਸ ਸਾਲ ਦੇ ਵਿੱਚ ਵਧਾ ਦਿੱਤਾ ਹੈਗਾ ਆ। ਉਹ ਹੁਣ ਅੱਗੇ ਦੇਖੋ ਅੱਗੇ ਕੀ ਬਣਦਾ ਹੈ। ਬਾਕੀ ਜਿਹੜੀਆਂ ਤੁਸੀਂ ਗੱਲ ਕਰ ਰਹੇ ਸੀਗੇ ਅਨਇੰਪਲੋਇਮੈਂਟ ਦੇ ਦਰ ਵਧਣ ਦੇ ਲਈ, ਅਜੇ ਪਿਛਲੇ ਮੰਥ ਦੀ ਜਿਹੜੀ ਆંકੜੇ ਆ ਉਹ ਗੁੱਡ ਹੀ ਆਏ ਆ। ਅਨਇੰਪਲੋਇਮੈਂਟ ਰੇਟ ਹੁਣ ਤੱਕ ਦੇ ਕੋਵਿਡ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੋਰ ਥੱਲੇ ਨੂੰ ਜਿਹੜੀ ਉਹ ਚਲੇ ਗਈ ਆ। ਸੋ ਘੱਟ ਲੋਕ ਨੇ ਅਜਿਹੇ ਜਿਹੜੇ ਅਨਇੰਪਲੋਇਮੈਂਟ ਦੇ ਜਿਹੜੇ ਫਾਇਦੇ ਆ ਉਹ ਲਗਾਤਾਰ ਕੰਟੀਨਿਊਸਲੀ ਜਿਹੜੇ ਲੈ ਰਹੇ ਆ, ਉਹਨਾਂ ਦਾ ਆંકੜਾ ਜਿਹੜਾ ਉਹ ਹੋਰ ਘਟ ਗਿਆ ਹੈਗਾ ਆ। ਸੋ ਇਹ ਕਿੰਨੀ ਕੁ ਦੇਰ ਤੱਕ ਇਹ ਚੱਲਦਾ ਰਹੂਗਾ ਇਹ ਦੇਖਣੀ ਵਾਲੀ ਗੱਲ ਆ। ਹੁਣ ਸੀਜ਼ਨਲ ਜੌਬਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਆ। ਜਦੋਂ ਵੀ ਛੁੱਟੀਆਂ ਆਉਂਦੀਆਂ ਆ ਤੇ ਉਦੋਂ ਜ਼ਿਆਦਾ ਲੋਕਾਂ ਨੂੰ ਜੌਬਸ ਜਿਹੜੀਆਂ ਉਹ ਮਿਲਦੀਆਂ ਆ। ਆਲਰੇਡੀ ਅਮਰੀਕਾ ਦੇ ਵਿੱਚ ਜੌਬਸ ਦੀ ਕੋਈ ਜਿਹੜੀ ਘਾਟ ਆ ਉਹ ਨਹੀਂ ਹੈਗੀ, ਪਰ ਨਾਲ ਦੇ ਨਾਲ ਵੱਡੀਆਂ ਕੰਪਨੀਆਂ ਦੇ ਦੁਆਰਾ ਕਿਤੇ 9% ਕਿਤੇ 10% ਲੇ-ਆਫਸ ਕਰਦੀਆਂ, ਉੱਦਾਂ ਦੀਆਂ ਖਬਰਾਂ ਵੀ ਜਿਹੜੀਆਂ ਉਹ ਆਈ ਜਾ ਰਹੀਆਂ ਆ। ਸੋ ਬਹੁਤ ਜ਼ਿਆਦਾ ਮਿਕਸ ਸਿਗਨਲਸ, ਕਨਫਲਿਕਟਡ ਨਿਊਜ਼ ਜਿਹੜੀਆਂ ਉਹ ਸਾਹਮਣੇ ਨੇ ਲੋਕਾਂ ਦੇ, ਜਿਸ ਨੂੰ ਸਮਝਣਾ ਕਾਫੀ ਮੁਸ਼ਕਲ ਜਿਹੜਾ ਲੋਕਾਂ ਦੇ ਲਈ ਬਣਿਆ ਪਿਆ ਹੈਗਾ। ਜੀ ਬਿਲਕੁਲ। ਐਲਿਜ਼ਾਬੈਥ ਵਾਰਨ ਜੋ ਸੈਨੇਟਰ ਹੈਗੇ ਆ, ਉਹਨਾਂ ਨੇ ਕਿਹਾ ਵੀ ਜੋ ਚੇਅਰਮੈਨ ਪਾਵਲ ਆ ਉਹਨਾਂ ਨੇ ਜੋ ਇੰਨੇ ਜ਼ਿਆਦਾ ਇੰਟਰਸਟ ਰੇਟ ਹਾਈ ਕੀਤੇ ਆ ਤੇ ਉਹਨਾਂ ਦੀ ਇੰਟੈਂਸ਼ਨ ਹੋਰ ਵੀ ਲੱਗਦੀ ਆ ਤੇ ਇੰਟਰਸਟ ਰੇਟ ਇਨਕਰੀਜ਼ ਕਰਨ ਦੀ। ਸੋ ਇਹਦੇ ਨਾਲ ਮਿਲੀਅਨਸ ਆਫ ਅਮਰੀਕਨਸ ਆਊਟ ਆਫ ਵਰਕ ਹੋਣਗੇ।
ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਬਹੁਤ ਪਿਛਲੇ ਸਾਲਾਂ ਦੇ ਵਿੱਚ ਅਮਰੀਕਨ ਸਿੱਖ ਕੌਕਸ ਨੂੰ ਲੈ ਕੇ ਬਹੁਤ ਸਾਰੇ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਇੰਡੀਆ ਦੇ ਮੀਡੀਆ ਵੱਲੋਂ। ਕੁਝ ਆਪਣੇ ਹੀ ਭੈਣ ਭਰਾ ਉਹਨਾਂ ਦੇ ਉੱਤੇ ਤਵੇ ਲਾਉਂਦੇ ਰਹੇ ਵੀ ਦੇਖੋ ਜੀ ਇਹ ਤਾਂ ਸਰਕਾਰੀ ਇੱਕ ਤਰ੍ਹਾਂ ਦੇ ਨਾਲ ਹੈਗੀ ਪ੍ਰੋ ਇੰਡੀਆ ਇਹ ਕੌਕਸ ਹੈਗੀ ਆ। ਸਰੋਤਿਆਂ ਨੂੰ ਦੱਸਦੇ ਜਾਈਏ ਪਿਛਲੇ ਹਫ਼ਤੇ ਜੋ ਸੈਨੇਟਰ ਆ ਅਮਰੀਕਨ ਸੈਨੇਟਰ ਟੂਮੀ ਉਹਨਾਂ ਨੇ ਜੋ ਕਿ ਅਮਰੀਕਨ ਸਿੱਖ ਕਾਂਗਰੈਸ਼ਨਲ ਕੌਕਸ ਦੇ ਮੈਂਬਰ ਹੈਗੇ ਆ, ਉਹਨਾਂ ਨੇ ਜੋ ਇੰਡੀਆ ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈਗੀ ਆ। ਕਹਿੰਦੇ ਪਈ ਸਿੱਖਾਂ ਦੇ ਅਗੇਂਸਟ 1984 ਦੇ ਵਿੱਚ ਜੋ ਕਤਲੇਆਮ ਹੋਇਆ ਉਹ ਇੰਡੀਆ ਦੇ ਮਾਡਰਨ ਇਤਿਹਾਸ ਦੇ ਵਿੱਚ ਸਭ ਤੋਂ ਕਾਲਾ ਦਿਨ ਹੈਗਾ ਆ। ਕਹਿੰਦੇ ਵੀ ਇੰਦਰਾ ਗਾਂਧੀ ਦਾ ਜਦੋਂ ਅਸੈਸੀਨੇਸ਼ਨ ਹੋਇਆ ਉਹਦੇ ਹੀ ਬਾਡੀਗਾਰਡਸ ਵੱਲੋਂ ਅਕਤੂਬਰ 31 1984 ਨੂੰ 3000 ਸਿੱਖ ਅਕ੍ਰੋਸ ਇੰਡੀਆ ਮਾਰੇ ਗਏ। ਇਹ ਗਵਰਨਮੈਂਟ ਦੇ ਫਿਗਰ ਆ, ਜਦ ਕਿ ਆਪਾਂ ਸਾਰੇ ਸਿੱਖਾਂ ਨੂੰ ਪਤਾ ਆ ਵੀ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਉੱਥੇ ਮਾਰੇ ਗਏ ਸੀ, ਇਕੱਲਾ ਦਿੱਲੀ ਦੇ ਵਿੱਚ ਨਹੀਂ ਬੋਕਾਰੋ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਸੋ ਉਹਦੇ ਸੰਬੰਧ ਦੇ ਵਿੱਚ ਸੈਨੇਟਰ ਪੈਟ ਟੂਮੀ ਨੇ ਇਹ ਕਿਹਾ ਆ ਵੀ ਬਹੁਤ ਸਾਰੇ ਜੋ ਲੋਕ ਸੀ ਇੰਡੀਆ ਦੇ ਵਿੱਚ ਉਸ ਟਾਈਮ ਉਹਨਾਂ ਨੇ ਮਿਨੋਰਿਟੀ ਜੋ ਸੀ ਸਿੱਖ ਉਹਨਾਂ ਨੂੰ ਟਾਰਗੇਟ ਕੀਤਾ, ਉਹਨਾਂ ਨੂੰ ਮਾਰਿਆ। ਜਿਨ੍ਹਾਂ ਨੇ ਮਾਰਨਾ ਸੀ ਉਹਨਾਂ ਤੇ ਮਾਰਨਾ ਸੀ ਤੇ ਬਹੁਤ ਸਾਰੇ ਇੰਡੀਅਨਸ ਸਪੈਕਟੇਟਰ ਬਣ ਕੇ ਬੈਠੇ ਰਹੇ ਜਾਂ ਦੇਖਦੇ ਰਹੇ। ਜੀ ਉਹ ਕਿਸੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਕਹਿੰਦੇ ਵੀ ਅੱਜ ਅਸੀਂ ਇਸ ਜੋ ਬਹੁਤ ਵੱਡੀ ਟ੍ਰੈਜਡੀ ਹੋਈ ਆ ਸਿੱਖਾਂ ਦੇ ਨਾਲ ਉਸ ਨੂੰ ਯਾਦ ਕਰ ਰਹੇ ਹੈਗੇ ਆ। ਤੇ ਇੰਡੀਆ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਹਿਊਮਨ ਰਾਈਟਸ ਦੇ ਅਬਿਊਜ਼ਸ ਨਾ ਹੋਣ। ਇਹ ਸਾਰਾ ਕੁਝ ਸਾਨੂੰ ਜੋ ਪਿਛਲੇ ਸਮੇਂ ਦੇ ਵਿੱਚ ਵਾਪਰਿਆ ਉਹਦੇ ਵੱਲ ਦੇਖ ਕੇ ਇਹ ਲੈਸਨ ਲੈਣਾ ਚਾਹੀਦਾ ਆ। ਜੋ ਟੋਮੀ ਹੈਗੇ ਆ ਇਹ ਰਿਪਬਲਿਕਨ ਸੈਨੇਟਰ ਹੈਗੇ ਆ। ਇਹਨਾਂ ਨੇ 1984 ਦੀ ਯਾਦ ਦੇ ਵਿੱਚ ਇਹ ਇੱਕ ਸਟੇਟਮੈਂਟ ਜਾਰੀ ਕੀਤੀ ਹੈ। ਪਿਛਲੇ ਹੀ ਕੱਲ ਮਹਾਤਮਾ ਗਾਂਧੀ ਦਾ ਜਨਮ ਦਿਨ ਸੀ ਤੇ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਮਿਨੋਰਿਟੀ ਜੋ ਲੋਕ ਆ ਬਾਹਰ ਰਹਿੰਦੇ ਆ ਅਮਰੀਕਾ ਦੇ ਵਿੱਚ, ਜਿਨ੍ਹਾਂ ਦੇ ਵਿੱਚ 9 ਦੇ ਕਰੀਬ ਬੋਡੀਜ਼ ਆ। ਅਮਰੀਕਨ ਮੁਸਲਿਮ ਇੰਸਟੀਟਿਊਸ਼ਨ, ਐਸੋਸੀਏਸ਼ਨ ਆਫ ਇੰਡੀਅਨ ਮੁਸਲਿਮਸ ਆਫ ਅਮਰੀਕਾ, ਹਾਰਵਰਡ ਕੇਨ, ICNA ਕਾਉਂਸਲ ਆਫ ਜਸਟਿਸ, ਦਲਿਤ ਸੋਲੀਡੈਰਿਟੀ ਫੋਰਮ, ਹਿੰਦੂਜ਼ ਫॉर ਹਿਊਮਨ ਰਾਈਟਸ, ਇੰਡੀਅਨ ਅਮਰੀਕਨ ਮੁਸਲਿਮ ਕਾਉਂਸਲ, ਇੰਟਰਨੈਸ਼ਨਲ ਸੁਸਾਇਟੀ ਫॉर ਪੀਸ ਤੇ ਜਸਟਿਸ ਤੇ ਅਮਰੀਕਨ ਸਿੱਖ ਕਾਉਂਸਲ, ਇਹਨਾਂ ਸਾਰਿਆਂ ਨੇ ਇੱਕ ਨਿਊਯਾਰਕ ਟਾਈਮ ਦੇ ਵਿੱਚ ਐਡਵਰਟਾਈਜ਼ਮੈਂਟ ਲਵਾਈ ਕਾਫੀ ਵੱਡੀ। ਉਹਦੇ ਵਿੱਚ ਨਿਊਯਾਰਕ ਟਾਈਮ ਦੇ ਵਿੱਚ ਇਹ ਇਸ਼ੂ ਨੂੰ ਰੇਜ਼ ਕੀਤਾ ਵੀ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਰਿਲੀਜੀਅਸ ਪਰਸੀਕਿਊਸ਼ਨ ਹੁੰਦੀ ਆ, ਡਿਸਕ੍ਰਿਮੀਨੇਸ਼ਨ ਹੁੰਦੀ ਆ, ਮੌਬ ਵਾਇਲੈਂਸ ਮਿਨੋਰਿਟੀ ਦੇ ਅਗੇਂਸਟ ਹੁੰਦੀ ਹੈਗੀ ਆ। ਤੇ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਰਾਸ਼ਟਰੀ ਅੱਜ ਦੀ ਡੇਟ 'ਚ ਵੀ ਖਾਸ ਕਰਕੇ ਜੋ ਸਿੱਖ ਆ ਉਹ ਕਹਿੰਦੇ ਆ, ਉਹਨਾਂ ਨੇ ਹੁਣ ਪਿਛਲੇ ਦਿਨਾਂ 'ਚ ਇੱਕ ਕ੍ਰਿਕਟਰ ਦਾ ਜੋ ਹਾਲ ਹੋਇਆ ਸੀ ਉਹ ਤੁਸੀਂ ਦੇਖਿਆ ਹੀ ਹੋਣਾ ਆ। ਤੇ ਕਿੱਦਾਂ ਮਿਨੋਰਿਟੀਜ਼ ਦੇ ਨਾਲ ਧੱਕਾ ਹੋ ਰਿਹਾ। ਸੋ ਇਹ ਸਾਰਾ ਵੱਡੀ ਆਰਟੀਕਲ ਜੋ ਹੈ ਸਾਰੀ ਆਰਗੇਨਾਈਜੇਸ਼ਨਸ ਵੱਲੋਂ ਨਿਊਯਾਰਕ ਟਾਈਮ ਦੇ ਵਿੱਚ ਕੱਲ ਲਗਾਇਆ ਗਿਆ ਸੀ। ਜੀ ਬਿਲਕੁਲ, ਇੱਕ ਐਡਵਰਟਾਈਜ਼ਮੈਂਟ ਦੇ ਤੌਰ ਦੇ ਉੱਤੇ ਜਿਹੜੇ ਕੁਐਸਚਨ ਟੂ ਅਮਰੀਕਨਸ ਕਹਿ ਕੇ ਜਿਹੜਾ ਆ ਇਹ ਇੱਕ ਜਿਹੜੇ ਸਵਾਲ ਆ ਉਹ ਪੁੱਛੇ ਗਏ ਸੀਗੇ। ਸੋ ਸੈਨੇਟਰ ਟੂਮੀ ਨੇ ਉਸ ਗੱਲ ਦੀ ਪ੍ਰੋੜਤਾ ਜਿਹੜੀ ਉਹ ਕੀਤੀ ਆ ਜੋ 84 ਦੇ ਵਿੱਚ ਵਾਪਰਿਆ ਵੀ ਵਨ ਆਫ ਦਾ ਡਾਰਕੈਸਟ ਈਅਰਸ ਇਨ ਮਾਡਰਨ ਇੰਡੀਅਨ ਹਿਸਟਰੀ ਦੇ ਵਿੱਚ ਆ। ਵੀ ਕਹਿੰਦੇ ਵੀ 600 ਸਾਲ ਤੋਂ ਵੀ ਤਕਰੀਬਨ ਜਿਹੜੀ ਸਿੱਖੀ ਆ ਉਹ ਪੰਜਾਬ ਦੇ ਵਿੱਚ ਇਲਾਕੇ ਦੇ ਵਿੱਚ ਉਹ ਹੈਗੀ ਆ। ਤੇ ਕਹਿੰਦੇ ਵੀ ਮੈਂ ਉਸ ਸਿੱਖੀ ਦੀ ਜਿਹੜੀ ਪਰੰਪਰਾ ਆ ਉਸ ਦੀ ਜਿਹੜੀ ਸਪਿਰਿਟ ਆ ਉਸ ਨੂੰ ਪਰਸਨਲੀ ਆਪ ਜਿਹੜਾ ਉਹ ਦੇਖਿਆ। ਪੈਂਸਿਲਵੇਨੀਆ ਤੋਂ ਜਿੱਦਾਂ ਇਹ ਸੈਨੇਟਰ ਨੇ, ਅਮਰੀਕਨ ਸਿੱਖ ਕਾਂਗਰੈਸ਼ਨਲ ਕੌਕਸ ਦੇ ਮੈਂਬਰ ਵੀ ਨੇ, ਉੱਦਾਂ ਇੱਥੇ ਸੈਂਟਰਲ ਵੈਲੀ ਤੋਂ ਵਲਡਾਹੋ ਜਿਹੜੇ ਕਾਂਗਰਸਮੈਨ ਆ ਉਹ ਵੀ ਇਸ ਕੌਕਸ ਦੇ ਮੈਂਬਰ ਜਿਹੜੇ ਉਹ ਬਣਾਏ ਗਏ ਸੀਗੇ। ਸੋ ਇਹਨਾਂ ਨੇ ਜਿਹੜਾ ਮੁੱਦਾ ਚੱਕ ਕੇ ਇੱਕ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਆ। ਤੇ ਇਸ ਟਾਈਮ ਜੋ ਭਾਰਤ ਸੋਚਦਾ ਵੀ ਸ਼ਾਇਦ ਖੌਰੇ ਇਹਨਾਂ ਨੂੰ ਕੋਈ ਪੁੱਛੂਗਾ ਨਹੀਂ, ਕੁਛ ਵੀ ਜੋ ਮਰਜ਼ੀ ਜਿਹੜਾ ਅਸੀਂ ਕਰੀ ਜਾਈਏ,
ਅਜੇ ਵੀ ਲੋਕ ਇਸ ਚੀਜ਼ ਨੂੰ ਭੁੱਲੇ ਨਹੀਂ ਆ ਤੇ ਸੈਨੇਟਰਸ ਦੀਆਂ ਅੱਖਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਹੈਗੀਆਂ ਨੇ। ਸੋ ਦੇਖੋ ਅੱਗੇ ਕੀ ਬਣਦਾ, ਕੀ ਰਿਸਪੌਂਸ ਜਿਹੜਾ ਉਹ ਇੰਡੀਆ ਵਾਲਿਆਂ ਦਾ ਰਹਿੰਦਾ ਆ, ਕਿਉਂਕਿ ਰੈਫਰੈਂਡਮ ਦੇ ਰਿਸਪੌਂਸ ਦੇ ਵਿੱਚ ਉੱਥੇ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੇ ਇੱਕ ਟਰੈਵਲ ਐਡਵਾਈਜ਼ਰੀ ਜਿਹੜੀ ਆ ਇੰਡੀਅਨ ਸਟੂਡੈਂਟਸ ਤੇ ਉੱਥੇ ਦੇ ਜਿਹੜੇ ਟੂਰਿਸਟ ਵੀਜ਼ੇ ਦੇ ਉੱਤੇ ਜਾਂਦੇ ਉਹਨਾਂ ਦੇ ਲਈ ਜਿਹੜੀ ਉਹ ਜਾਰੀ ਕਰ ਦਿੱਤੀ ਸੀ, ਜਿਸ ਦੇ ਜਵਾਬ ਦੇ ਵਿੱਚ ਫਿਰ ਕੈਨੇਡਾ ਨੇ ਇੱਕ ਟਰੈਵਲ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰ ਦਿੱਤੀ ਸੀ। ਸੋ ਇਹ ਰੌਲਾ ਗੌਲਾ ਇਸ ਟਾਈਮ ਪੂਰੀ ਤਰ੍ਹਾਂ ਚੱਲ ਰਿਹਾ ਆ, ਪਰ ਅਸੀਂ ਧੰਨਵਾਦ ਕਰਦੇ ਹਾਂ ਸੈਨੇਟਰ ਟੂਮੀ ਦਾ, ਜਿਨ੍ਹਾਂ ਨੇ ਹਿਊਮਨ ਰਾਈਟਸ ਦਾ ਜੋ ਉੱਥੇ ਕਾਂਡ ਹੋਇਆ, ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਉਸ ਨੂੰ ਮੁੱਦੇ ਨੂੰ ਇੱਕ ਵਾਰੀ ਫਿਰ ਲਾਈਮਲਾਈਟ ਦੇ ਵਿੱਚ ਲੈ ਕੇ ਆਂਦਾ ਹੈਗਾ ਆ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਇੱਕ ਆਪਾਂ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਲੋਰੀਡਾ ਦੇ ਵਿੱਚ ਹਰੀਕੇਨ ਇਆਨ ਤੋਂ ਬਾਅਦ ਚ ਕੀ ਕੁਛ ਵਾਪਰਿਆ, ਕੀ ਕੁਛ ਹੁਣ ਚੱਲ ਰਿਹਾ, ਰਾਹਤ ਕਾਰਜ ਕਿੱਦਾਂ ਦੇ ਆ, ਉਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਸਰੋਤਿਓ, ਇੱਕ ਅਨਾਉਂਸਮੈਂਟ ਜ਼ਰੂਰ ਕਰਨੀ ਆ ਆਪਾਂ ਵਿੱਚ ਆਪਣੇ ਪੰਜਾਬੀ ਟਰੱਕਰ ਭਰਾ ਜਿਹੜੇ ਫ੍ਰਿਜ਼ਨੋ ਏਰੀਏ ਦੇ ਆ, ਸਿੱਖ ਟਰੱਕਰਸ ਆ, ਉਹਨਾਂ ਨੇ ਇਸ ਬੁੱਧਵਾਰ ਨੂੰ ਅਕਤੂਬਰ 5 ਨੂੰ 11:30 ਵਜੇ ਫਾਇਰ ਫਾਈਟਰਸ ਦੇ ਲਈ ਲੰਚ ਸਪਾਂਸਰ ਕੀਤਾ। 100 ਤੋਂ ਵੱਧ ਫਾਇਰ ਫਾਈਟਰਸ ਦਾ ਉਹਨਾਂ ਦੇ ਲਈ ਉਹ ਲੰਚ ਲੈ ਕੇ ਜਾਣਗੇ। ਇਹ ਸਨੀ ਗਰੇਵਾਲ ਹੋਣੀ ਸਾਨੂੰ ਭੇਜੀ ਅਨਾਉਂਸਮੈਂਟ। ਤੇ ਇਹ ਜਿਹੜਾ ਉਹਨਾਂ ਦਾ ਹੈੱਡਕੁਆਟਰ ਆ ਫ੍ਰਿਜ਼ਨੋ ਦੇ ਵਿੱਚ ਫਾਇਰ ਫਾਈਟਰਸ ਦਾ 911 ਐਚ ਸਟਰੀਟ ਫ੍ਰਿਜ਼ਨੋ, 911 ਐਚ ਸਟਰੀਟ ਫ੍ਰਿਜ਼ਨੋ। ਸੋ ਜਿੰਨੇ ਵੀ ਸਾਡੇ ਵੀਰ ਭੈਣ, ਜਿੰਨੇ ਵੀ ਸਰੋਤੇ ਸੁਣ ਰਹੇ ਆ, ਜੇ ਤੁਸੀਂ ਵੀ ਉਹਨਾਂ ਦੇ ਨਾਲ ਜਾਣਾ ਚਾਹੁੰਦੇ ਆ ਤਾਂ ਜ਼ਰੂਰ ਉੱਥੇ ਆਪਣੀ ਹਾਜ਼ਰੀ ਭਰਿਓ 11:30 ਵਜੇ ਅਕਤੂਬਰ 5 ਬੁੱਧਵਾਰ ਨੂੰ। ਤੇ ਸਾਡੀ ਟੀਮ ਵੀ ਕੋਸ਼ਿਸ਼ ਕਰੂਗੀ ਉੱਥੇ ਪਹੁੰਚਣ ਦੀ। ਜੀ ਬਿਲਕੁਲ ਜੀ। ਸੋ ਇਹਨਾਂ ਨੇ ਕੁਛ ਮਹੀਨੇ ਪਹਿਲਾਂ ਵੀ ਇਦਾਂ ਦਾ ਹੀ ਇੱਕ ਕੰਮ ਜਿਹੜਾ ਉਹ ਕੀਤਾ ਸੀਗਾ। ਸੋ ਆਪਾਂ ਅਕਸਰ ਆਖਦੇ ਰਹਿੰਦੇ ਆ ਵੀ ਫਾਇਰ ਸੀਜ਼ਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਆ ਫਾਇਰ ਫਾਈਟਰਸ ਦਾ ਜਿਹੜਾ ਉਹ ਰਹਿੰਦਾ ਆ, ਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਇਦਾਂ ਦੇ ਉਪਰਾਲੇ ਜਿਹੜੇ ਉਹ ਚੱਲਦੇ ਰਹਿਣੇ ਚਾਹੀਦੇ ਆ। ਕੁਝ ਸਮਾਂ ਪਹਿਲਾਂ ਫ੍ਰਿਜ਼ਨੋ ਦੇ ਹੀ ਸਿੱਖਾਂ ਦੇ ਦੁਆਰਾ ਜਿਹੜੇ ਪੁਲਿਸ ਡਿਪਾਰਟਮੈਂਟ ਆ ਉਹਨਾਂ ਦੀ ਐਪਰੀਸ਼ੀਏਸ਼ਨ ਦੇ ਲਈ ਵੀ ਉਹਨਾਂ ਦਾ ਲੰਚ ਜਿਹੜਾ ਆ ਉਹ ਸਪਾਂਸਰ ਕੀਤਾ ਗਿਆ ਸੀਗਾ। ਸੋ ਇਹ ਹੁਣ ਜਿਹੜੇ ਪੰਜਾਬੀ ਸਿੱਖ ਟਰੱਕਰਸ ਹੈਗੇ ਆ ਫ੍ਰਿਜ਼ਨੋ ਇਲਾਕੇ ਦੇ, ਉਹਨਾਂ ਦੇ ਦੁਆਰਾ ਫਾਇਰ ਫਾਈਟਰਸ ਆ ਉਹਨਾਂ ਦੇ ਲਈ ਲੰਚ ਸਪਾਂਸਰ ਕੀਤਾ ਗਿਆ ਆ ਪਰਸੋਂ ਨੂੰ 5 ਤਰੀਕ ਨੂੰ ਸਵੇਰੇ 11:30 ਵਜੇ 911 ਐਚ ਸਟਰੀਟ ਫ੍ਰਿਜ਼ਨੋ ਦੇ ਵਿੱਚ। ਸੋ ਤੁਸੀਂ ਵੀ ਉੱਥੇ ਆ ਕੇ ਜੇ ਇਹਨਾਂ ਦੀ ਮਦਦ ਕਰਨੀ ਆ ਮਦਦ ਕਰ ਸਕਦੇ ਹੋ, ਯੋਗਦਾਨ ਪਾ ਸਕਦੇ ਹੋ, ਜਾਂ ਵੈਸੇ ਵੀ ਉਹਨਾਂ ਦਾ ਸ਼ੁਕਰੀਆ ਕਰਨ ਦੇ ਲਈ ਫਾਇਰ ਫਾਈਟਰਸ ਦਾ, ਉਸ ਦੇ ਲਈ ਵੀ ਤੁਸੀਂ ਜ਼ਰੂਰ ਉੱਥੇ ਪਹੁੰਚੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹਰੀਕੇਨ ਈਐਨ ਤੋਂ ਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਕੈਟੇਗਰੀ 4 ਦਾ ਸਟਾਰਮ ਸੀਗਾ, ਜਿਸ ਨੇ ਫਲੋਰੀਡਾ ਦੇ ਬਹੁਤ ਸਾਰੇ ਤੱਟ ਦੇ ਇਲਾਕੇ ਜਿਹੜੇ ਕੋਸਟਲ ਰੀਜਨ ਹੈਗੇ ਆ ਉਹਨਾਂ ਨੂੰ ਵਾਈਪ ਆਊਟ ਕਰ ਦਿੱਤਾ। ਕਈ ਨੇਬਰਹੁੱਡਸ ਆ ਉਹ ਪੂਰੀਆਂ ਦੀਆਂ ਪੂਰੀਆਂ ਜਿਹੜੀਆਂ ਨਸ਼ਟ ਹੋ ਗਈਆਂ। ਜਿਹੜੇ ਸਟਰੀਟ ਸੀਗੀਆਂ ਉਹਨਾਂ ਦੇ ਦਰਿਆ ਜਿਹੜੇ ਉਹ ਬਣ ਗਏ, ਰਿਵਰਸ ਜਿਹੜੀਆਂ ਉਹ ਬਣ ਗਈਆਂ। ਹੁਣ ਤੱਕ ਅਧਿਕਾਰਤ ਤੌਰ ਦੇ ਉੱਤੇ ਮਰਨ ਵਾਲਿਆਂ ਦਾ ਆંકੜਾ 76 ਤੱਕ ਜਿਹੜਾ ਉਹ ਪਹੁੰਚ ਚੁੱਕਾ ਹੈ ਫਲੋਰੀਡਾ ਦੇ ਵਿੱਚ, ਜਦ ਪਿਛਲੇ ਹਫਤੇ ਕੈਟੇਗਰੀ 4 ਸਟਾਰਮ ਜਿਹੜਾ ਆਇਆ ਸੀ। ਗਵਰਨਰ ਡਿਸੈਂਟਿਸ ਉਹਨਾਂ ਦੇ ਆਫਿਸ ਦੇ ਦੁਆਰਾ ਦੱਸਿਆ ਗਿਆ ਹੁਣ ਤੱਕ 1600 ਤੋਂ ਵੱਧ ਲੋਕਾਂ ਨੂੰ ਹਰੀਕੇਨ ਐਨ ਦੇ ਜਿੱਥੋਂ ਲੰਘਿਆ ਆ, ਜਿੱਥੇ ਲੋਕ ਫਸੇ ਸੀਗੇ ਉਹਨਾਂ ਨੂੰ ਉੱਥੋਂ ਕੱਢਿਆ ਗਿਆ ਹੈਗਾ। ਕਹਿੰਦੇ ਵੀ ਹੁਣ ਜਿੱਦਾਂ ਮੌਸਮ ਥੋੜਾ ਜਿਹਾ ਸੁਖਾਲਾ ਹੋ ਰਿਹਾ ਆ, ਫਲੋਰੀਡੀਅਨਸ ਜਿਹੜੇ 2.5 ਮਿਲੀਅਨ ਲੋਕਾਂ ਨੂੰ ਵੈਕੂਏਟ ਕਰਨ ਦੇ ਲਈ ਆਖਿਆ ਗਿਆ ਸੀ, ਉਹਨਾਂ ਦੀਆਂ ਕਹਿੰਦੇ ਵੀ ਆਪਣੇ ਨੇਬਰਹੁੱਡ ਪਛਾਣੇ ਨਹੀਂ ਜਾ ਰਹੇ। ਇੰਨੇ ਜਿਹੜੇ ਬੁਰੇ ਹਾਲਾਤ ਬਣੇ ਪਏ ਆ। ਆਉਣ ਵਾਲੇ ਕਈ ਮਹੀਨੇ, ਇੱਥੋਂ ਤੱਕ ਕਿ ਸਾਲਾਂ ਤੱਕ ਕਈ ਕਮਿਊਨਿਟੀਜ਼ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਕਰਨ ਦਾ, ਰੀਬਿਲਡਿੰਗ ਦਾ ਟਾਸਕ ਜਿਹੜਾ ਉਹ ਹੋਵੇਗਾ। ਅਜੇ ਵੀ 6 ਲੱਖ ਤੋਂ ਵੱਧ ਘਰ ਤੇ ਬਿਜ਼ਨੈਸਿਸ ਫਲੋਰੀਡਾ ਦੇ ਵਿੱਚ ਬਿਜਲੀ ਤੋਂ ਬਗੈਰ ਨੇ। 100 ਤੋਂ ਵੱਧ ਅਜਿਹੀਆਂ ਥਾਵਾਂ ਆ ਜਿੱਥੇ ਲੋਕਲ ਪ੍ਰਸ਼ਾਸਨ ਨੇ ਕਿਹਾ ਵੀ ਜੇ ਤੁਸੀਂ ਟੂਟੀ ਵਾਲਾ ਪਾਣੀ ਪੀਣਾ ਤੇ ਉਸਨੂੰ ਉਬਾਲ ਕੇ ਜਿਹੜਾ ਉਹ ਪੀਤਾ ਜਾਵੇ। ਕਹਿੰਦੇ ਵੀ ਕੈਟਾਗਰੀ 4 ਦਾ ਇਹ ਜਿਹੜਾ ਸਟਾਰਮ ਇੰਨਾ ਖਤਰਨਾਕ ਸੀ
4000 ਪਾਉਂਡ ਦੀ ਜਿਹੜੀ ਇੱਕ ਬੋਟ ਦਾ ਡੌਕ ਆ, ਉਹ ਕੋਂਡੋ ਕੰਪਲੈਕਸ ਦੇ ਵਿੱਚੋਂ ਦੀ ਜਿਹੜਾ ਉਹ ਲੰਘ ਗਿਆ। ਉਸ ਦੇ ਵਿੱਚੋਂ ਲੰਘਦੇ ਹੋਇਆ ਨੇਬਰਹੁੱਡ ਦੇ ਯਾਰਡ ਦੇ ਵਿੱਚ, ਆਪਣੇ ਉਸ ਦੇ ਗੁਆਂਢੀ ਦੇ ਯਾਰਡ ਦੇ ਵਿੱਚ ਜਾ ਪਹੁੰਚਿਆ। ਕਈਆਂ ਦੇ ਘਰਾਂ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਰੁੜ ਕੇ ਉਹ ਪਹੁੰਚ ਗਈਆਂ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਗੱਡੀਆਂ ਜਿਹੜੀਆਂ ਉਹ ਕਿਹਨਾਂ ਦੀਆਂ। ਨੇਪਲਜ਼ ਦਾ ਜਿਹੜਾ ਇਲਾਕਾ ਆ, ਬਹੁਤ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਇਸ ਚੀਜ਼ ਦੇ ਵਿੱਚ ਹੋਇਆ ਆ। ਸੋ ਬਹੁਤ ਸਾਰੀਆਂ ਕਾਉਂਟੀਜ਼ ਇਸ ਟਾਈਮ ਪੀੜਤ ਨੇ, ਤੇ ਉਹਨਾਂ ਨੂੰ ਮਦਦ ਦੀ ਜਿਹੜੀ ਇਸ ਟਾਈਮ ਵੱਡੀ ਜ਼ਰੂਰਤ ਹੈਗੀ। ਇੱਥੋਂ ਤੱਕ ਕਿ ਔਰਲੈਂਡੋ ਵਾਲਾ ਜਿਹੜਾ ਇਲਾਕਾ ਸੀ, ਉੱਥੇ ਵੀ ਕਾਫੀ ਨੁਕਸਾਨ ਜਿਹੜਾ ਉਹ ਹੋਇਆ ਹੈਗਾ ਆ। ਸੋ ਲਗਾਤਾਰ ਲੋਕ ਰੀਬਿਲਡਿੰਗ ਦੇ ਪ੍ਰੋਸੈਸ ਦੇ ਵਿੱਚ, ਤੇ ਜਿਹੜੇ ਲੋਕ ਅਜੇ ਵੀ ਫਸੇ ਨੇ ਉਹਨਾਂ ਨੂੰ ਕੱਢਣ ਦੇ ਲਈ ਜਿਹੜੇ ਰਾਹਤ ਕਾਰਜ ਆ ਉਹ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਹੇ ਜੀ। ਨੇ। ਸੋ ਬਿਲਕੁਲ ਇਸੇ ਤਰ੍ਹਾਂ ਦੱਸਦੇ ਜਾਈਏ ਵੀ 87 ਲੋਕ 87 ਲੋਕਾਂ ਦੀ ਮੌਤ ਹਰੀਕੇਨ ਇਆਨ ਦੇ ਨਾਲ ਹੋਈ ਹੈਗੀ ਆ, ਤੇ ਵਾਈਟ ਹਾਊਸ ਵੱਲੋਂ ਇੱਕ ਸਟੇਟਮੈਂਟ ਆਈ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਤੇ ਫਸਟ ਲੇਡੀ ਪੋਰਟੋ ਰੀਕੋ ਅੱਜ ਵਿਜ਼ਿਟ ਕਰਨਗੇ, ਤੇ ਫਲੋਰੀਡਾ ਦੇ ਵਿੱਚ ਉਹ ਬੁੱਧਵਾਰ ਨੂੰ ਵਿਜ਼ਿਟ ਕਰਨਗੇ। ਆਇਨ ਜੋ ਹਰੀਕੇਨ ਆ, ਇਹ ਕੈਟਾਗਰੀ 4 ਹਰੀਕੇਨ ਸੀ। ਇਸ ਨੇ ਬੁੱਧਵਾਰ ਨੂੰ ਹਿੱਟ ਕੀਤਾ ਸੀ ਫਲੋਰੀਡਾ ਦੇ ਵਿੱਚ ਤੇ ਨਾਰਥ ਕੈਰੋਲੀਨਾ ਚ। ਉਸ ਤੋਂ ਬਾਅਦ ਤੇ ਨਾਰਥ ਕੈਰੋਲੀਨਾ ਦੇ ਵਿੱਚ ਵੀ 4 ਲੋਕਾਂ ਦੀ ਜੋ ਮੌਤ ਆ ਉਹ ਹੋਈ ਆ। ਇਸ ਤੋਂ ਪਹਿਲਾਂ ਪੋਰਟੋ ਰੀਕੋ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਆ, ਜੋ ਮਾਲੀ ਨੁਕਸਾਨ ਆ ਉਹ ਹੋਇਆ। ਸੋ ਫਾਰ ਜੇ ਸਰਚ ਤੇ ਰੈਸਕਿਊ ਟੀਮ ਹਜੇ ਵੀ ਸਰਵਾਈਵਰਸ ਨੂੰ ਸਰਚ ਆਊਟ ਕਰ ਰਹੀ ਹੈਗੀ ਆ। 7,46,049 ਕਸਟਮਰਸ ਅੱਜ ਦੀ ਡੇਟ 'ਚ ਵੀ ਫਲੋਰੀਡਾ 'ਚ ਬਿਜਲੀ ਤੋਂ ਬਿਨਾਂ ਆ। 87 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ, 83 ਫਲੋਰੀਡਾ 'ਚ ਤੇ 4 ਨਾਰਥ ਕੈਰੋਲੀਨਾ 'ਚ। ਤੇ ਪ੍ਰੈਜ਼ੀਡੈਂਟ ਤੇ ਫਸਟ ਲੇਡੀ ਦੋਨਾਂ ਜਗ੍ਹਾ ਦੇ ਉੱਤੇ ਵਿਜ਼ਿਟ ਕਰਨ ਜਾ ਰਹੇ ਹੈ। ਬਿਲਕੁਲ। ਪੋਰਟੋ ਰੀਕੋ ਨੂੰ $60 ਮਿਲੀਅਨ ਕਹਿੰਦੇ ਆ ਵੀ ਹਰੀਕੇਨ ਫਿਓਨਾ ਦੇ ਜਿਹੜੇ ਵਿਕਟਮ ਆ, ਉਹਨਾਂ ਪੀੜਤਾਂ ਨੂੰ ਇਹ ਮਿਲਣਗੇ ਵੀ, ਤੇ $60 ਮਿਲੀਅਨ ਦੀ ਜਿਹੜੀ ਰਾਹਤ ਆ ਇਨਫਰਾਸਟ੍ਰਕਚਰ ਫੰਡਿੰਗ ਦੇ ਲਈ ਆ, ਉਹ ਵੀ ਐਲਾਨ ਕਰਨਗੇ। ਸੋ ਜੀ 2 ਹਰੀਕੇਨਸ ਨੇ ਅਮਰੀਕਾ ਦੇ ਵਿੱਚ ਜਿਹੜੀ ਇਹ ਤਬਾਹੀ ਮਚਾਈ ਆ। ਪੋਰਟੋ ਰੀਕੋ ਵੀ ਅਮਰੀਕਾ ਦਾ ਹੀ ਜਿਹੜਾ ਇਹ ਇਲਾਕਾ ਆ। ਪਿਛਲੀ ਵਾਰੀ ਵੀ ਜਦੋਂ ਇੱਥੇ ਹਰੀਕੇਨ ਆਇਆ ਸੀ, ਬਹੁਤ ਜ਼ਿਆਦਾ ਤਬਾਹੀ ਹੋਈ ਸੀ। 90% ਤੋਂ ਵੱਧ ਲੋਕ ਉਦੋਂ ਬਿਜਲੀ ਤੋਂ ਬਗੈਰ ਸੀਗੇ। ਪੌਂਸੇ ਇਲਾਕਾ ਜਿਹੜਾ ਜਿੱਥੇ ਇਹ ਇਸ ਦਾ ਹਰੀਕੇਨ ਦਾ ਬਹੁਤ ਜ਼ਿਆਦਾ ਜਿਹਦੇ ਕਰਕੇ ਨੁਕਸਾਨ ਹੋਇਆ ਆ, ਹੁਣ ਤੱਕ ਉੱਥੇ 86% ਲੋਕਾਂ ਦੀ ਬਿਜਲੀ ਵਾਪਸ ਆਈ ਆ, ਕਈ ਹਫ਼ਤਿਆਂ ਤੋਂ ਬਾਅਦ ਦੇ ਵਿੱਚ। ਬਾਈਡਨ ਹੁਣਾਂ ਨੇ ਉਸੇ ਦੇ ਲਈ ਡਿਜ਼ਾਸਟਰ ਡੈਕਲੇਰੇਸ਼ਨ 21 ਸਤੰਬਰ ਨੂੰ ਹੀ ਐਲਾਨ ਦਿੱਤੀ ਸੀ, ਜਿਸ ਨਾਲ 1000 ਫੈਡਰਲ ਰਿਸਪੌਂਸ ਵਰਕਰ ਗਰਾਊਂਡ ਦੇ ਉੱਤੇ ਤੇ 450 ਜਿਹੜੇ ਪੋਰਟੋ ਰੀਕੋ ਦੇ ਨੈਸ਼ਨਲ ਗਾਰਡ ਆ ਉਹਨਾਂ ਨੂੰ ਐਕਟੀਵੇਟ ਕੀਤਾ ਗਿਆ ਸੀ। ਬਾਈਡਨ ਹੁਣਾਂ ਨੇ ਜੋਨਸ ਐਕਟ ਦਾ ਵੇਵਰ ਪਿਛਲੇ ਹਫ਼ਤੇ ਉਸ ਨੂੰ ਵੀ ਅਪਰੂਵ ਕਰ ਦਿੱਤਾ ਸੀ, ਜਿਸ ਨਾਲ ਜਿਹੜਾ ਐਡੀਸ਼ਨਲ ਡੀਜ਼ਲ ਆ ਪੋਰਟੋ ਰੀਕੋ ਨੂੰ ਜਿਹੜਾ ਉਹ ਘੱਲਿਆ ਜਾਵੇਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਆ, ਤੇ ਫਲੋਰੀਡਾ ਦੇ ਵਿੱਚ ਪਰਸੋਂ ਨੂੰ ਜਿਹੜਾ ਆ ਉਹ ਮਿਲਣਾ ਆ। ਉਹ ਤਾਂ ਗਵਰਨਰ ਡਿਸੈਂਟਸ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਆਪਸ 'ਚ ਕਈ ਵਾਰੀ ਜਿਹੜੀ ਗੱਲਬਾਤ ਕੀਤੀ ਆ, ਹਰੀਕੇਨ ਦੇ ਆਉਣ ਤੋਂ ਪਹਿਲਾਂ ਵੀ ਤੇ ਹਰੀਕੇਨ ਦੇ ਦੌਰਾਨ ਵੀ। ਹੋਪਫੁਲੀ ਕੁਛ ਨੈਗੇਟਿਵਿਟੀ ਜਿਹੜੀ ਉਹ ਨਾ ਆਵੇ, ਪਰ ਕਿਉਂਕਿ ਪੋਲੀਟੀਕਲ ਇਲੈਕਸ਼ਨ ਈਅਰ ਆ, ਪੋਲੀਟੀਕਲ ਮਾਈਲੇਜ ਲੈਣ ਦੀ ਦੋਵੇਂ ਧਿਰਾਂ ਜਿਹੜੀਆਂ ਉਸ ਦੇ ਵਿੱਚ ਕੋਸ਼ਿਸ਼ ਕਰ ਸਕਦੀਆਂ। ਪਰ ਇੱਥੇ ਇਹ ਦੇਖਣ ਦੀ ਜ਼ਰੂਰਤ ਆ ਵੀ ਜਿਹੜੇ ਲੋਕ ਆ ਉਹਨਾਂ ਨੂੰ ਪਹਿਲ ਜਿਹੜੀ ਉਹ ਦਿੱਤੀ ਜਾਵੇ, ਵੀ ਜਿਹੜੇ ਲਤਾੜੇ ਗਏ ਨੇ, ਜਿਨ੍ਹਾਂ ਦੇ ਘਰ-ਬਾਰ ਜਿਹੜੇ ਉਹ ਨਸ਼ਟ ਹੋਏ ਆ, ਉਹਨਾਂ ਦਾ ਧਿਆਨ ਕਿੱਦਾਂ ਰੱਖਣਾ ਆ, ਉਹ ਜ਼ਰੂਰੀ ਜਿਹੜਾ ਉਹ ਦੇਖਿਆ ਜਾਣਾ ਚਾਹੀਦਾ ਹੈ। ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੋ ਲੜਾਈ ਚੱਲ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਹੈ। ਯੂਕਰੇਨੀਅਨ ਫੋਰਸਸ ਨੇ ਸਾਊਥ ਦੇ ਵਿੱਚ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੇ ਇਹ ਕਿਹਾ ਸੀ ਵੀ ਅਸੀਂ ਆਪਣੇ ਕਬਜ਼ੇ 'ਚ ਜਗ੍ਹਾ ਲੈ ਲਈ ਆ, ਉਸ ਜਗ੍ਹਾ ਨੂੰ ਇੱਕ ਵਾਰੀ ਫੇਰ ਆਪਣੇ ਕਬਜ਼ੇ 'ਚ ਯੂਕਰੇਨੀਅਨ ਨੇ ਵਾਪਸ ਲੈ ਲਿਆ ਹੈਗਾ। ਕੀਵ ਦੇ ਵਿੱਚ ਜੋ ਟਰੂਪਸ ਆ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਰਸ਼ੀਅਨ ਫੌਜੀਆਂ ਨੂੰ ਉੱਥੋਂ ਪਰੇ ਧੱਕ ਦਿੱਤਾ ਹੈਗਾ ਆ।
ਜੋ ਕ੍ਰੈਮਲਨ ਨੇ ਕਲੇਮ ਕੀਤਾ ਸੀ ਵੀ ਅਸੀਂ ਇਸ ਨੂੰ ਅਨੈਕਸ ਕਰ ਲਿਆ ਹੈਗਾ। ਸੋ ਇਹਦੇ ਉੱਤੇ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆ, ਉਹਨਾਂ ਦੇ ਉੱਤੇ ਹੁਣ ਕਾਫੀ ਪ੍ਰੈਸ਼ਰ ਆ। ਜੋ ਲੋਕਲ ਲੋਕ ਹੈਗੇ ਰਸ਼ੀਆ ਦੇ, ਉਹ ਹੁਣ ਕਹਿ ਰਹੇ ਆ ਵੀ ਇਹ ਕੀ ਚੱਕਰ ਚੱਲ ਰਿਹਾ, ਤੁਸੀਂ ਰੌਲਾ ਪਾ ਰਹੇ ਆ ਵੀ ਅਸੀਂ ਤਾਂ ਕਬਜ਼ੇ 'ਚ ਲੈ ਲਿਆ। ਜੀ ਮੁੜ ਕੇ ਉਹਨਾਂ ਨੇ ਫਿਰ ਆਪਣੇ ਵਾਪਸ ਜੋ ਜਗ੍ਹਾ ਆ ਉਹ ਛਡਾ ਲਈ ਹੈਗੀ ਆ। ਡੋਨੇਸਟਕ ਤੇ ਲੋਹਾਂਸਕਾ ਜੋ ਈਸਟ ਦੇ ਵਿੱਚ ਆ, ਖਰਸਨ ਤੇ ਜੈਪਰਜੀਆ ਸਾਊਥ 'ਚ ਆ, ਇਹ ਏਰੀਏ ਰਸ਼ੀਆ ਨੇ ਆਪਣੇ ਕਬਜ਼ੇ 'ਚ ਲੈ ਲਏ ਸੀ। ਸੋ ਸਾਊਥ 'ਚੋਂ ਕਾਫੀ ਹਿੱਸਾ ਉਹਨਾਂ ਨੇ ਪਿਛਲੇ ਵੀਕਐਂਡ ਦੇ ਦੌਰਾਨ ਵਾਪਸ ਲੈ ਲਿਆ ਹੈਗਾ। ਮਾਸਕੋ ਦੇ ਜੋ ਟਰੂਪ ਆ, ਉਹ ਇੱਕ ਲੇਮਨ ਕਰਕੇ ਜੋ ਏਰੀਆ ਹੈਗਾ ਆ, ਉਸ ਨੂੰ ਛੱਡ ਕੇ ਉੱਥੇ ਭੱਜ ਗਏ ਪਿਛਲੇ ਵੀਕਐਂਡ ਦੇ ਦੌਰਾਨ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਵੋਲਡੀਮਾਇਰ ਜ਼ੈਲੈਂਸਕੀ ਨੇ ਇਹ ਕਿਹਾ ਆ ਵੀ ਉਹਨਾਂ ਦੀ ਮਿਲਟਰੀ ਨੇ 2 ਸੈਟਲਮੈਂਟ ਸਦਰਨ ਖਰਸਨ ਰੀਜਨ ਦੇ ਵਿੱਚ ਵਾਪਸ ਲੈ ਲਈਆਂ ਤੇ ਸਾਡੇ ਫੌਜੀ ਬੜੀ ਜਲਦੀ ਲਾਈਮਨ ਜੋ ਏਰੀਆ ਆ ਉਸ ਨੂੰ ਵੀ ਵਾਪਸ ਲੈਣ ਜਾ ਰਹੇ ਹੈਗੇ ਆ। ਸੋ ਬਾਰਡਰ ਦੇ ਉੱਤੇ ਸਿਚੁਏਸ਼ਨ ਕਾਫੀ ਟੈਂਸ ਹੈ, ਕਿਉਂਕਿ ਰਸ਼ੀਆ ਦੇ ਬਾਰਡਰ ਦੇ ਨਾਲ ਲੱਗਦਾ ਹੈਗਾ। ਇੱਕ ਹੋਰ ਸੈਟਲਮੈਂਟ ਹੈਗੀ ਆ ਡਡਚਨੀ, ਜੋ ਉਹ ਡਨਾਈਪਰ ਰਿਵਰ ਦੇ ਲਾਗੇ ਹੈਗੀ ਆ। ਉੱਥੇ ਵੀ ਯੂਕਰੇਨੀਅਨ ਆਪਣੀ ਤੇਜ਼ੀ ਦੇ ਨਾਲ ਦੁਬਾਰਾ ਕੀ ਰੀਟੇਕ ਲੈਣ ਦੇ ਲਈ ਵੱਧ ਰਹੇ ਹੈਗੇ। ਬਿਲਕੁਲ ਜਿਹੜਾ ਹਰਜੋਤ ਸਿੰਘ ਜੀ, ਦੇਖੋ ਕਿ ਕੀ ਬਣਦਾ ਆ ਉਧਰ ਰੂਸ ਦੇ ਉੱਤੇ। ਐਸੋਸੀਏਟ ਪ੍ਰੈਸ ਦੀ ਇੱਕ ਇਨਵੈਸਟੀਗੇਸ਼ਨ ਦੇ ਮੁਤਾਬਕ ਰੂਸ ਦੇ ਉੱਤੇ ਇਹ ਹੁਣ ਦੋਸ਼ ਲੱਗ ਰਹੇ ਆ ਵੀ ਯੂਕਰੇਨ ਦਾ ਜਿਹੜਾ ਗ੍ਰੇਨ ਆ, ਉਸ ਦੇ ਜਿਹੜੇ ਭੰਡਾਰ ਆ, ਉਸ ਦੀ ਸਮਗਲਿੰਗ ਕਰਕੇ ਪੁਤਿਨ ਦੀ ਇਸ ਵਾਰ ਦੇ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਆ। ਸੋ ਕਹਿੰਦੇ ਵੀ ਇਹਨਾਂ ਦਾ ਹੀ ਚੋਰੀ ਕਰਕੇ ਇਹ ਵੇਚ ਕੇ ਬਾਹਰਲੇ ਇਲਾਕਿਆਂ ਦੇ ਵਿੱਚ ਤੇ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਦੇ ਖਿਲਾਫ ਲੜਨ ਦੇ ਲਈ ਜਿਹੜੇ ਮਿਜ਼ਾਈਲਾਂ ਆ ਉਹਨਾਂ ਉੱਤੇ ਸੁੱਟੀਆਂ ਜਾ ਰਹੀਆਂ। 10,000 ਟਨ ਬਾਰਲੀ ਤੇ ਵੀਟ ਫਲਾਵਰ ਜਿਹੜਾ ਆ, ਉਹ ਕਹਿੰਦੇ ਵੀ ਚੋਰੀ ਕੀਤਾ ਗਿਆ। ਪਰ ਰੂਸ ਨੇ ਇਹਨਾਂ ਐਲੀਗੇਸ਼ਨਸ ਆ ਉਸ ਨੂੰ ਬੇਬੁਨਿਆਦ ਜਿਹੜਾ ਉਹ ਦੱਸਿਆ ਆ। ਲੈਬਨੀਜ਼ ਦੇ ਜਿਹੜੇ ਇੱਕ ਕਾਰਗੋ ਸ਼ਿਪ ਆ, ਬਲਕ ਕਾਰਗੋ ਸ਼ਿਪ ਹੈਗਾ ਆ, ਉਹ ਪਿਛਲੇ ਸਮਰ ਦੇ ਵਿੱਚ ਉੱਥੇ ਕਹਿੰਦੇ ਆ ਡੌਕ ਕੀਤਾ ਗਿਆ ਸੀ, ਜਿਹਦੇ ਵਿੱਚ ਇਹ ਪਤਾ ਲੱਗਾ, ਜਿਹੜਾ ਬਾਅਦ ਦੇ ਵਿੱਚ ਇਹ ਦੋਸ਼ ਲੱਗਾ ਵੀ ਯੂਕਰੇਨ ਦਾ ਹੀ ਇਹ ਜਿਹੜਾ ਅਨਾਜ ਆ ਉਸ ਨੂੰ ਚੋਰੀ ਕਰਕੇ ਕੀਤਾ ਗਿਆ ਸੀਗਾ। ਸੋ ਹੁਣ ਤੁਸੀਂ ਦੇਖੋ ਵੀ ਕਹਿੰਦੇ ਵੀ ਹੁਣ ਤੱਕ ਪੁਤਿਨ ਨੇ ਯੂਕਰੇਨ ਦਾ 530 ਮਿਲੀਅਨ ਡਾਲਰ ਦੀ ਲਾਗਤ ਦਾ ਘੱਟੋ ਘੱਟ ਜਿਹੜਾ ਅਨਾਜ ਆ ਉਹ ਚੋਰੀ ਕਰਕੇ, ਸਮਗਲ ਕਰਕੇ ਤੇ ਉਸ ਨੂੰ ਵੇਚ ਕੇ ਆਪਣੀ ਵਾਰ ਦੇ ਲਈ ਕਹਿ ਲਓ ਵੀ ਰਾਸ਼ੀ ਜਿਹੜੀ ਆ ਉਹ ਇਕੱਠੀ ਕੀਤੀ ਆ। ਕਹਿੰਦੇ ਵੀ 3 ਡਜ਼ਨ ਸ਼ਿਪਸ ਨੇ 50 ਤੋਂ ਵੱਧ ਜਿਹੜੇ ਵੋਏਜਸ ਆ ਉਹਨਾਂ ਨੂੰ ਕੈਰੀ ਕੀਤਾ ਸੀਗਾ। ਜਿਹੜੇ ਰਸ਼ੀਅਨ ਆਕੂਪਾਈਡ ਏਰੀਆਜ਼ ਹੈਗੇ ਆ ਯੂਕਰੇਨ ਦੇ, ਉੱਥੋਂ ਟਰਕੀ ਨੂੰ, ਸੀਰੀਆ ਨੂੰ, ਲੈਬਨਾਨ ਨੂੰ ਤੇ ਹੋਰ ਮੁਲਕਾਂ ਨੂੰ। ਸੋ ਹੁਣ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ ਵੀ ਕੀ ਇੱਕ ਪਾਸੇ ਉਹਨਾਂ ਨੂੰ ਮਾਰਦੇ ਆ, ਕੁੱਟਦੇ ਆ, ਉਹਨਾਂ ਦੇ ਇਲਾਕਿਆਂ ਦੇ ਵਿੱਚ ਆਪਣਾ ਦਬਦਬਾ ਕਾਇਮ ਕਰ ਰਹੇ ਆ, ਤੇ ਉਧਰ ਦੂਜੇ ਪਾਸੇ ਨਾਲ ਜਿਹੜੇ ਇਦਾਂ ਚੋਰੀ ਕਰਕੇ ਅਨਾਜ ਵੀ ਜਿਹੜਾ ਆ ਉਹ ਉਹਨਾਂ ਦਾ ਵੇਚੀ ਜਾ ਰਹੇ ਆ। ਉਧਰ ਚੇਚਨ ਦਾ ਇੱਕ ਲੀਡਰ ਜਿਹੜਾ ਰਮਜ਼ਾਨ ਕਦਰੋਵ, ਉਸ ਨੇ ਕਿਹਾ ਵੀ ਉਸਦੇ 3 ਜਿਹੜੇ ਮੁੰਡੇ 14, 15, 16 ਸਾਲ ਦੀ ਉਮਰ ਵਾਲੇ, ਜਿਹੜੇ ਕਹਿੰਦੇ ਵੀ ਉਹ ਕਹਿੰਦਾ ਵੀ ਪੂਰੀ ਤਰ੍ਹਾਂ ਟ੍ਰੇਨ ਨੇ ਤੇ ਉਹ ਯੂਕਰੇਨ ਨੂੰ ਟਰੈਵਲ ਕਰਨਗੇ ਤੇ ਰੂਸੀ ਫੌਜਾਂ ਦੇ ਜਿਹੜੇ ਆ ਉਸ ਦੇ ਨਾਲ ਜਿਹੜਾ ਉਹ ਲੜਨਗੇ। ਜਿਹੜਾ ਕਦਰੋਵ ਆ ਉਹ ਵਲਦਰ ਪੁਤਿਨ ਦਾ ਬਹੁਤ ਤਗੜਾ ਐਲਾਈ ਸ਼ੁਰੂ ਤੋਂ ਜਿਹੜਾ ਉਹ ਰਿਹਾ ਆ। ਆਲਦੋ ਕਹਿੰਦੇ ਵੀ ਉਸਨੇ ਰਸ਼ੀਅਨ ਮਿਲਟਰੀ ਲੀਡਰਸ਼ਿਪ ਦੀ ਕਈ ਵਾਰੀ ਆਲੋਚਨਾ ਵੀ ਜਿਹੜੀ ਉਹ ਕੀਤੀ ਹੈਗੀ ਆ। ਸੋ ਰਸ਼ੀਆ ਨੇ ਉਦਾਂ ਕਹਿੰਦੇ ਆ ਵੀ UN ਦੀ ਟ੍ਰੀਟੀ ਸਾਈਨ ਕੀਤੀ ਆ, ਜਿਸ ਨਾਲ 18 ਸਾਲ ਤੋਂ ਘੱਟ ਦੀ ਉਮਰ ਦੇ ਕਹਿ ਲਓ ਵੀ ਬੱਚੇ ਆ, ਉਹਨਾਂ ਨੂੰ ਡਾਇਰੈਕਟ ਇਸ ਯੁੱਧ ਦੇ ਵਿੱਚ ਜਿਹੜਾ ਉਹ ਨਹੀਂ ਘੱਲਿਆ ਜਾ ਸਕਦਾ। ਇਹ ਇੱਕ ਟ੍ਰੀਟੀ ਹੈਗੀ, ਪਰ ਇਹ ਕਿੱਥੇ ਟ੍ਰੀਟੀਆਂ ਨੂੰ ਜਿਹੜਾ ਮੰਨਦਾ, ਜਦੋਂ ਇਦਾਂ ਸਿੱਧਾ ਨੱਕ ਥੱਲੋਂ ਸਿੱਧਾ 30% ਯੂਕਰੇਨ ਉਸ ਨੂੰ ਆਪਣੇ ਕਬਜ਼ੇ ਵਿੱਚ ਜਿਹੜਾ ਉਹ ਲੈ ਲਵੇ, ਉਹ ਟ੍ਰੀਟੀਆਂ ਨੂੰ ਜਿਹੜਾ ਉਹ ਕੀ ਮੰਨੂਗਾ। ਤੇ ਇਹ ਜਿਹੜਾ ਚੇਚਨ ਦਾ ਇੱਕ ਲੀਡਰ ਆ, ਉਹ ਕਹਿੰਦਾ ਵੀ ਰੂਸੀ ਫੌਜਾਂ ਦੇ ਨਾਲ ਯੂਕਰੇਨ ਦੇ ਵਿੱਚ ਉਹ ਜਾਵੇਗਾ ਤੇ ਉਸ ਦੇ ਨਿਆਣੇ ਲੜਨਗੇ। ਜੀ, ਅਗਲੀ ਖਬਰ ਵੱਲ ਚਲੀਏ। US ਦੀ ਸੁਪਰੀਮ ਕੋਰਟ ਉਹਨਾਂ ਨੇ ਨਵੀਂ ਟਰਮ ਹੁਣ ਸ਼ੁਰੂ ਕਰਨ ਜਾ ਰਿਹਾ ਹੈ ਅੱਜ ਤੋਂ। ਕੰਜ਼ਰਵੇਟਿਵ ਸੁਪਰੀਮ ਕੋਰਟ ਆ, ਸਾਰਿਆਂ ਨੂੰ ਪਤਾ ਹੀ ਆ ਵੀ 6 ਜਸਟਿਸਿਸ ਰਿਪਬਲਿਕਨ
ਪ੍ਰੈਜ਼ੀਡੈਂਟਸ ਵੱਲੋਂ ਅਪੁਆਇੰਟ ਕੀਤੇ ਗਏ ਆ ਤੇ 3 ਡੈਮੋਕ੍ਰੇਟਸ ਪ੍ਰੈਜ਼ੀਡੈਂਟਸ ਵੱਲੋਂ। ਤੇ 5 ਮੇਜਰ ਇਸ਼ੂ ਇਸ ਸੈਸ਼ਨ ਦੇ ਵਿੱਚ ਜੋ ਯੂਐਸ ਦੀ ਸੁਪਰੀਮ ਕੋਰਟ ਆ ਉਹ ਡਿਸਾਈਡ ਕਰੂਗੀ। ਪਹਿਲਾ ਯੂਐਸ ਦਾ ਸੁਪਰੀਮ ਕੋਰਟ ਦਾ ਕੇਸ ਆਊਗਾ এনवायरमेंट ਦੇ ਸੰਬੰਧ ਦੇ ਵਿੱਚ। ਫੈਡਰਲ ਗਵਰਨਮੈਂਟ ਦੇ ਕੋਲ ਕਿੰਨੀ ਕੁ ਪਾਵਰ ਹੈਗੀ ਆ ਨੇਸ਼ਨ ਦੇ ਵਾਟਰਵੇਜ਼ ਨੂੰ ਅੰਡਰ ਕਲੀਨ ਵਾਟਰ ਐਕਟ ਪ੍ਰੋਟੈਕਟ ਕਰਨ ਦੇ ਲਈ। ਸੋ ਇਹਦੇ ਚ ਮੇਨ ਕੁਐਸਚਨ ਪੇ EPA ਜੋ এনवायरमेंटल ਪ੍ਰੋਟੈਕਸ਼ਨ ਏਜੰਸੀ ਆ ਉਹ ਵੈਟਲੈਂਡਸ ਨੂੰ ਕਿੰਨਾ ਜ਼ਿਆਦਾ ਐਕਸਟੈਂਡ ਕਰ ਸਕਦੀ ਹੈਗੀ ਆ। ਫੈਡਰਲ ਵਾਟਰਸ ਅਬਵ ਗਰਾਊਂਡ ਦੇ ਉੱਤੇ ਉਹਦਾ ਕਿੰਨਾ ਕੰਟਰੋਲ ਹੋ ਸਕਦਾ ਆ। ਇਹ ਜੋ ਕੇਸ ਹੈਗਾ ਆ ਸੈਂਕਟ ਵਰਸਸ EPA ਇਹ ਅਕਤੂਬਰ 3 ਨੂੰ ਇਹਦੀ ਜਿਹੜੀ ਆ ਅੱਜ ਜਦੋਂ ਸ਼ੁਰੂਆਤ ਹੋਣੀ ਆ। ਤੇ ਦੂਸਰਾ ਜਿਹੜਾ ਮੇਨ ਕੇਸ ਯੂਐਸ ਦੀ ਸੁਪਰੀਮ ਕੋਰਟ ਕੋਲ ਜਾਊਗਾ ਅਫਰਮੇਟਿਵ ਐਕਸ਼ਨ ਨੂੰ ਲੈ ਕੇ। ਇਹਦੇ ਵਿੱਚ ਰੇਸ ਬੇਸਡ ਐਡਮਿਸ਼ਨ ਜਿਹੜੀਆਂ ਹਾਇਰ ਐਜੂਕੇਸ਼ਨ ਖਾਸ ਕਰਕੇ ਲਾ ਸੂਟ ਫਾਈਲ ਕੀਤਾ ਗਿਆ ਸੀ ਹਾਰਵਰਡ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਚ ਏਸ਼ੀਅਨ ਅਮਰੀਕਨ ਸਟੂਡੈਂਟਸ ਵੱਲੋਂ ਕੀਤਾ ਗਿਆ ਸੀ ਵੀ ਸਾਡੇ ਨਾਲ ਇਹਦੇ ਚ ਧੱਕਾ ਹੁੰਦਾ ਹੈਗਾ ਆ ਵੀ ਸਾਡੇ ਜਿੱਦਾਂ ਐਡਮਿਸ਼ਨ ਕਿਉਂਕਿ ਮੈਜੋਰਟੀ ਚ ਏਸ਼ੀਅਨ ਅਮਰੀਕਨ ਹੁੰਦੇ ਆ ਤੇ ਉਹਨਾਂ ਦਾ ਜਿਹੜਾ ਕੇਸ ਸੀਗਾ ਵੀ ਸਾਨੂੰ ਕਈਆਂ ਨੂੰ ਡਿਨਾਈ ਕੀਤਾ ਜਾਂਦਾ ਹੈਗਾ ਆ। ਸਟੂਡੈਂਟਸ ਫॉर ਫੇਅਰ ਐਡਮਿਸ਼ਨ ਵਰਸਸ ਹਾਰਵਰਡ ਕਾਲਜ ਤੇ ਸਟੂਡੈਂਟਸ ਫॉर ਫੇਅਰ ਐਡਮਿਸ਼ਨ ਵਰਸਸ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ। ਇਹ ਆਰਗੂਮੈਂਟ ਅਕਤੂਬਰ 31 ਤੋਂ ਸ਼ੁਰੂ ਹੋਊਗੀ। ਤੇ ਤੀਸਰਾ ਵੱਡਾ ਕੇਸ ਜਿਹੜਾ ਆ ਉਹ ਇਲੈਕਸ਼ਨ ਲਾ ਨੂੰ ਲੈ ਕੇ ਹੈਗਾ ਆ। ਜਸਟਿਸਸ ਜੋ ਹੈਗੇ ਆ ਉਹ ਨਵਾਂ ਇਲੈਕਸ਼ਨ ਲਾ ਕੇਸਸ ਸਟੇਟ ਲੈਜਿਸਲੇਟਰਸ ਦੀ ਸਵੀਪਿੰਗ ਜਿਹੜੀ ਨਵੀਂ ਪਾਵਰਸ ਹੈਗੀ ਕਈ ਸਟੇਟਸ ਦੇ ਵਿੱਚ ਉਹਨਾਂ ਨੂੰ ਲੈ ਕੇ ਇਹ ਕੇਸ ਹੋਊਗਾ। ਇਹ ਮੂਰ ਵਰਸਸ ਹਾਰਪਰ ਕੇਸ ਇਹ ਹਜੇ ਸਕੈਜੂਲ ਨਹੀਂ ਕੀਤਾ ਪਰ ਇਸੇ ਸੈਸ਼ਨ ਦੇ ਵਿੱਚ ਸੁਣਿਆ ਜਾਊਗਾ। ਤੇ ਚੌਥਾ ਹੈਗਾ VOTING ਰਾਈਟਸ ਤੇ ਇਹ ਜਸਟਿਸਸ VOTING ਰਾਈਟ ਦੇ ਕੇਸ ਦੇ ਵਿੱਚ ਲੀਗਲ ਲਿਮਿਟਸ ਔਨ ਅਲੈਜਡ ਰੇਸ਼ੀਅਲ ਜੈਰੀਮੈਂਡਰਿੰਗ ਦਾ ਇਹ ਬਹੁਤ ਰੌਲਾ ਰਹਿੰਦਾ ਆਪਾਂ ਡਿਸਕਸ ਕਰਦੇ ਆਏ ਆ ਜੀ ਵੀ VOTING ਮੈਪਸ ਨੂੰ ਕਿਸ ਤਰ੍ਹਾਂ ਡਿਲੂਟ ਕੀਤਾ ਜਾਂਦਾ ਕਿਸ ਤਰ੍ਹਾਂ ਤਾਂ ਕਿ ਜੋ ਮਿਨੋਰਟੀਜ਼ ਆ ਉਹਨਾਂ ਨੂੰ ਡਿਵਾਈਡ ਕੀਤਾ ਰਹੇ। ਬੇਕਰਸਫੀਲਡ ਸਿਟੀ ਕੌਂਸਲ ਦੇ ਲਈ ਵੀ ਆਪਾਂ ਦੇਖਿਆ ਸੀ ਮੈਪ ਦੇ ਲਈ ਕਿੰਨਾ ਰੌਲਾ ਪਾਣਾ ਪਿਆ ਤੇ ਸੀ। ਫਰੈਜ਼ਨੋ ਦੇ ਵਿੱਚ ਵੀ ਫ੍ਰਿਜ਼ਨੋ ਦੇਖਿਆ ਦੇ ਵਿੱਚ ਨਹੀਂ ਬਣ ਨਹੀਂ ਸਕਿਆ ਮੰਨੇ ਉਹ। ਜੀ। ਸੋ ਇਹ ਜਿਹੜਾ ਕੇਸ ਆ ਮੈਰਲ ਵਰਸਸ ਮਿਲੀਗਨ ਇਹ ਅਕਤੂਬਰ 4 ਤੋਂ ਸ਼ੁਰੂ ਹੋਣਾ ਹੈਗਾ ਆ। ਤੇ ਪੰਜਵਾਂ ਜਿਹੜਾ ਮੇਨ ਕੇਸ ਯੂਐਸ ਸੁਪਰੀਮ ਕੋਰਟ ਕੋਲ ਇਸ ਸੈਸ਼ਨ ਦੇ ਵਿੱਚ ਹੈਗਾ ਆ ਉਹ ਫਸਟ ਅਮੈਂਡਮੈਂਟ ਡਿਸਪਿਊਟ ਦੈਟ ਡੀਲਸ ਵਿਦ ਕੋਲੋਰਾਡੋ ਵੈਬਸਾਈਟ ਆ ਰਿਫਿਊਜ਼ਲ ਟੂ ਮੇਕ ਸਰਵਿਸਿਜ਼ ਫॉर ਸੇਮ ਸੈਕਸ ਵੈਡਿੰਗਸ। ਇੱਕ ਜਗ੍ਹਾ ਕੇਕ ਇੱਕ ਦਾ ਰੌਲਾ ਸੀਗਾ। ਜੀ ਕੇਕ ਵਾਲਾ ਕੇਸ ਸੀ। ਸੋ ਇਹ ਜੋ ਕੇਸ ਆ 303 ਕ੍ਰੀਏਟਿਵ LLC ਵਰਸਸ ਐਲਿਨਸ ਇਹ ਸਕੇਜੂਲ ਨਹੀਂ ਹੋਇਆ ਪਰ ਇਸੇ ਸੈਸ਼ਨ ਦੇ ਵਿੱਚ ਸੁਣਿਆ ਜਾਊਗਾ। ਸੋ 5 ਮੇਨ ਕੇਸ ਯੂਐਸ ਦੀ ਜੋ ਸੁਪਰੀਮ ਕੋਰਟ ਆ ਇਹ ਨਵਾਂ ਸੈਸ਼ਨ ਜੋ ਅੱਜ ਤੋਂ ਸ਼ੁਰੂ ਹੋਇਆ ਉਹਦੇ ਵਿੱਚ ਇਹਨਾਂ ਦੇ ਉੱਤੇ ਸੁਣਵਾਈ ਹੋਊਗੀ। ਜੀ ਬਿਲਕੁਲ ਆਪਾਂ ਦੇਖਿਆ ਹੀ ਆ ਪਿਛਲੇ ਜਿਹੜੇ ਆ ਪਿਛਲੇ ਜਿਹੜੇ ਇਹਨਾਂ ਦੇ ਟਰਮ ਦੇ ਵਿੱਚ ਇਹਨਾਂ ਨੇ ਰੋ ਵਰਸਸ ਵੇਡ ਦਾ ਸਭ ਤੋਂ ਇੱਕ ਅਹਿਮ ਕੇਸ ਆ ਉਸ ਦੇ ਉੱਤੇ ਆਪਣੀ ਜਿਹੜੀ ਆ ਰਿਵਰਸ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਆਪਾਂ ਦੇਖਿਆ ਹੀ ਆ ਬਾਅਦ ਚ ਕਿਉਂਕਿ ਇੱਕ ਕਲਚਰਲ ਚੇਂਜ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲਦਾ। ਸੋ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਹੈ ਦੇਖਣਾ ਪੈਣਾ ਹੈ ਵੀ ਕਿਹੜੀਆਂ ਜ਼ਿਲ੍ਹਾ ਹੁੰਦੀਆਂ ਤੇ ਕੌਣ ਕੀ ਕੁਛ ਜਿਹੜਾ ਇਸ 'ਚ ਆਖਦੇ ਆ। ਅਗਲੀ ਗੱਲ ਕਰਦੇ ਜਾਈਏ ਈਰਾਨ ਦੇ ਸੁਪਰੀਮ ਲੀਡਰ ਨੇ ਜਿਹੜੇ ਪ੍ਰੋਟੈਸਟ ਲਗਾਤਾਰ ਈਰਾਨ 'ਚ ਚੱਲ ਰਹੇ ਆ ਉਸ ਦੇ ਉਲਟ ਅੱਜ ਕਹਿੰਦੇ ਆਪਣੀ ਚੁੱਪੀ ਤੋੜੀ ਆ। ਉਸ ਦੇ ਦੁਆਰਾ ਜਿਹੜੇ ਉਹਨਾਂ ਦਾ ਜਿਹੜੇ ਸੁਪਰੀਮ ਲੀਡਰ ਆ ਅਤਾਉੱਲਾ ਅਲੀ ਖਮੀਨੀ ਉਸਨੇ US ਤੇ ਇਜ਼ਰਾਈਲ ਦੇ ਉੱਤੇ ਦੋਸ਼ ਮੜਿਆ ਆ ਵੀ ਇਹਨਾਂ ਦੇ ਦੁਆਰਾ ਇਹ ਜਿਹੜੇ ਪ੍ਰੋਟੈਸਟ ਆ ਉਹ ਪਲਾਨ ਕਰਵਾਏ ਜਾ ਰਹੇ ਆ। ਅਮਰੀਕਾ ਦੇ ਵੀ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਵੱਡੇ ਜਿਹੜੇ ਪ੍ਰੋਟੈਸਟ ਆ ਈਰਾਨ ਖਿਲਾਫ ਹੋਏ ਨੇ ਬੀਤੇ ਹਫ਼ਤਿਆਂ ਦੇ ਵਿੱਚ। ਈਰਾਨ ਦੀ ਜਿਹੜੀ ਮੋਰੈਲਿਟੀ ਪੁਲਿਸ ਆ ਉਸ ਦੇ ਦੁਆਰਾ ਇੱਕ ਜਿਹੜੀ ਕੁੜੀ ਆ ਮਾਸ਼ਾ ਅਮੀਨੀ 22 ਸਾਲਾਂ ਦੀ ਉਸ ਦੀ ਕਹਿ ਲਓ ਵੀ ਕੁੱਟਮਾਰ ਕਰਕੇ ਜਿਹੜੀ ਉਸ ਦੀ ਮੌਤ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਇਹ ਪ੍ਰੋਟੈਸਟ ਜਗ੍ਹਾ ਦੇ ਉੱਤੇ ਹੋਏ ਨੇ। ਉਹਨਾਂ ਨੇ ਜਿਹੜਾ ਖਮੀਨੀ ਉਸਨੇ ਕਿਹਾ ਵੀ ਜਿਹੜੀ ਰਾਈਟਿੰਗ ਉੱਥੇ ਹੋ ਰਹੀ ਆ ਪ੍ਰੋਟੈਸਟ ਜਿਹੜੀ ਹੋ ਰਹੇ ਆ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ US ਤੇ ਇਜ਼ਰਾਈਲ ਦਾ ਜਿਹੜਾ ਹੱਥ ਆ ਇਹਨਾਂ ਨੇ ਹੀ ਪਲਾਨ ਕਰਵਾਏ ਆ। ਸਟੇਟ ਰਨ ਉਹਨਾਂ ਦੀ ਜਿਹੜੀ ਨਿਊਜ਼ ਏਜੰਸੀ ਆ ਉਹਨਾਂ ਨੇ ਜਿਹੜਾ ਇੱਕ ਵਾਇਲੈਂਟ ਸਟੈਂਡ ਆਫ ਹੋਇਆ ਆ ਉਸ ਨੂੰ ਵੀ ਕੋਈ ਬਹੁਤੀ ਕਹਿ ਲਓ ਵੀ ਮਾਨਤਾ ਜਿਹੜੀ ਉਹ ਨਹੀਂ ਦਿੱਤੀ। ਬਹੁਤ ਸਾਰੇ ਲੋਕਾਂ ਦੇ ਨਾਲ ਕੁੱਟਮਾਰ ਤੇ ਕਈ ਜਿਹੜੇ
ਰਾਉਂਡਸ ਆ ਉਹ ਵੀ ਫਾਇਰ ਹੋਏ ਆ, ਟੀਅਰ ਗੈਸ ਵੀ ਜਿਹੜੀ ਉਹ ਚੱਲਦੀ ਆ, ਡੈਮੋਸਟ੍ਰੇਸ਼ਨ ਜਿਹੜੀਆਂ ਹੋਈਆਂ ਔਰਤਾਂ ਦੇ ਦੁਆਰਾ ਹਿਜਾਬ ਨੂੰ ਜਿਹੜਾ ਉਹ ਲਾ ਕੇ ਵਾਲ ਕੱਟ ਕੇ ਜਿਹੜੇ ਪ੍ਰੋਟੈਸਟ ਆ ਉਹ ਕੀਤੇ ਜਾ ਰਹੇ। ਬਹੁਤ ਸਾਰੇ ਥਾਵਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਉਹ ਦੇਖਣ ਨੂੰ ਮਿਲ ਰਹੇ ਹੈਗੇ ਆ। ਸੋ ਉੱਥੇ ਦੀ ਜਿਹੜੀ ਇੱਕ ਸ਼ਰੀਫ ਯੂਨੀਵਰਸਿਟੀ ਹੈ ਟੈਕਨੋਲੋਜੀ ਵਾਲੀ ਤਹਿਰਾਨ ਦੇ ਵਿੱਚ, ਉਹਨਾਂ ਦੇ ਵਿੱਚ ਕਹਿੰਦੇ ਵੀ ਸਿਰਫ ਡਾਕਟਰਲ ਸਟੂਡੈਂਟਸ ਉਹਨਾਂ ਨੂੰ ਹੀ ਕੈਂਪਸ ਦੇ ਵਿੱਚ ਜਾਣ ਦਿੱਤਾ ਜਾਊਗਾ ਜਿੰਨੀ ਦੇਰ ਤੱਕ ਇਹ ਸਾਰਾ ਕੁਝ ਮਸਲੇ ਜਿਹੜੇ ਉਹ ਹੱਲ ਨਹੀਂ ਹੋ ਜਾਂਦੇ। ਖਮੀਨੀ ਤੇ ਉੱਥੇ ਦੀ ਸਰਕਾਰ ਇਹ ਸਾਰੇ ਪ੍ਰੋਟੈਸਟ ਨੂੰ ਐਂਟੀ ਗਵਰਨਮੈਂਟ ਪ੍ਰੋਟੈਸਟਰਸ ਜਿਹੜੇ ਆ ਉਹ ਐਲਾਨ ਰਹੀ ਆ, ਤੇ ਜਿਹੜੇ ਪ੍ਰੋ ਐਸਟੈਬਲਿਸ਼ਮੈਂਟ ਦੇ ਸਟੂਡੈਂਟਸ ਆ ਉਹ ਵੀ ਆਪਸ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ 'ਚ ਭਿੜ ਰਹੇ ਨੇ। ਸੋ ਅੱਗੇ ਕੀ ਹੋਊਗਾ, ਪਰ ਵੱਡੇ ਪੱਧਰ ਦੇ ਉੱਤੇ ਜਿਹੜੇ ਈਰਾਨ ਦੇ ਵਿੱਚ ਪ੍ਰੋਟੈਸਟ ਆ ਇਸ ਟਾਈਮ ਹਰਜੋਤ ਸਿੰਘ ਜੀ ਦੇਖਣ ਨੂੰ ਮਿਲ ਰਹੇ ਆ। ਤਖਤਾ ਪਲਟਿਆ ਜਾ ਸਕੂਗਾ, ਰਜੀਮ ਚੇਂਜ ਹੋਊਗਾ ਨਹੀਂ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਪਰ ਉੱਥੋਂ ਦੇ ਇਸ ਟਾਈਮ ਜਿਹੜੇ ਸੱਤਾਧਾਰੀ ਨੇ ਈਰਾਨ ਵਾਲੇ, ਉਹਨਾਂ ਨੇ ਕਿਹਾ ਵੀ ਜਿਹੜੇ ਰਜੀਮ ਚੇਂਜ ਦੀ ਕੋਈ ਸੋਚ ਰਹੇ ਆ ਉਸ ਦਾ ਅਜੇ ਭਵਿੱਖ ਦੇ ਵਿੱਚ ਕੋਈ ਵੀ ਜਿਹੜਾ ਲੱਗਦਾ ਨਹੀਂ ਆ ਵੀ ਕੁਝ ਬਣ ਸਕੂਗਾ। ਜੀ, ਹੁਣ 2022 ਦੇ ਜੋ ਨੋਬਲ ਪ੍ਰਾਈਜ਼ ਆ ਉਹ ਬਹੁਤ ਜਲਦੀ ਅਨਾਉਂਸ ਕੀਤੇ ਜਾਣਗੇ। ਮੈਡੀਸਨ ਦਾ ਅਵਾਰਡ ਅੱਜ ਅਨਾਉਂਸ ਕਰ ਦਿੱਤਾ ਗਿਆ। ਨੋਬਲ ਪ੍ਰਾਈਜ਼ਸ ਸੈਟਅਪ ਕੀਤੇ ਗਏ ਸੀ ਇੱਕ ਜੋ ਪਰਸਨ ਆ ਐਲਫਰੈਡ ਨੋਬਲ, ਉਹਦੀ ਬਿੱਲ ਤੋਂ ਬਾਅਦ ਜਿਸ ਨੇ ਇਨਵੈਂਟ ਕੀਤਾ ਸੀ ਡਾਇਨਾਮਾਈਟ। ਸੋ ਹਰ ਇੱਕ ਨੋਬਲ ਪ੍ਰਾਈਜ਼ 10 ਮਿਲੀਅਨ ਕਰੋਨਰ ਦਾ ਹੁੰਦਾ ਹੈ। ਇਹ ਉੱਥੇ ਦੀ ਜੋ ਆਪਾਂ ਕਹਿ ਸਕਦੇ ਕਰੰਸੀ ਆ, 10 ਮਿਲੀਅਨ ਕਰੋਨਰ ਇਕੁਅਲ ਟੂ 900,000 US ਡਾਲਰ ਹੁੰਦਾ ਹੈਗਾ। ਨੋਬਲ ਪ੍ਰਾਈਜ਼ 2022 ਦਾ ਫਿਜ਼ੀਓਲੋਜੀ ਤੇ ਮੈਡੀਸਨ ਦਾ ਅੱਜ ਆਲਰੇਡੀ ਡਿਕਲੇਅਰ ਕਰ ਦਿੱਤਾ ਗਿਆ, ਤੇ ਉਹ ਪ੍ਰਾਈਜ਼ ਦਿੱਤਾ ਗਿਆ ਆ ਸਵੀਡਿਸ਼ ਜੈਨੇਟਿਸਿਸਟ ਡਾਕਟਰ ਆ ਮੈਡੀਸਨ ਦੇ ਵਿੱਚ। ਉਹਨਾਂ ਨੇ ਬਹੁਤ ਜ਼ਿਆਦਾ ਵਰਕਆਊਟ ਕੀਤਾ ਹੈਗਾ ਆ ਜੀਨੋਮੀ ਤੇ ਜੋ ਐਕਸਟਿੰਕਟ ਰਿਲੇਟਿਵਸ ਆ, ਖਾਸ ਕਰਕੇ ਨੀਂਦਰਥਲ ਨੂੰ ਲੈ ਕੇ। ਸਵਾਂਟੇ ਪਾਬੋ ਉਹਨਾਂ ਨੂੰ ਅੱਜ ਇਹ ਇਨਾਮ ਡਿਕਲੇਅਰ ਕੀਤਾ ਗਿਆ ਆ। 9 ਲੱਖ US ਦਾ ਡਾਲਰ ਉਹਨਾਂ ਨੂੰ ਇਨਾਮ ਹੋਊਗਾ। ਤੇ ਇਸ ਤੋਂ ਬਾਅਦ ਨੋਬਲ ਪ੍ਰਾਈਜ਼ ਫਿਜ਼ਿਕਸ ਦਾ ਜੋ ਉਹ ਕੱਲ ਨੂੰ ਡਿਕਲੇਅਰ ਕੀਤਾ ਜਾਊਗਾ। ਕੈਮਿਸਟਰੀ ਦੇ ਵਿੱਚ ਅਕਤੂਬਰ 5 ਨੂੰ, ਲਿਟਰੇਚਰ ਦੇ ਵਿੱਚ ਅਕਤੂਬਰ 6 ਨੂੰ, ਤੇ ਨੋਬਲ ਪੀਸ ਪ੍ਰਾਈਜ਼ ਇਹ ਅਕਤੂਬਰ 7 ਨੂੰ ਡਿਕਲੇਅਰ ਕੀਤਾ ਜਾਊਗਾ। ਤੇ ਇਹ ਕਹਿੰਦੇ ਭਈ ਇਹ ਵੀ ਆਸ ਲਾਈ ਜਾ ਰਹੀ ਆ ਇਸ ਕਮੇਟੀ ਵੱਲੋਂ ਜੋ ਯੂਕਰੇਨ ਦੇ ਉੱਤੇ ਰਸ਼ੀਆ ਵੱਲੋਂ ਹਮਲਾ ਹੋਇਆ ਆ ਉਸ ਦੀ ਵੀ ਜਿਹੜੀ ਆ ਨਿੰਦਾ ਕੀਤੀ ਜਾਊਗੀ। ਇਕਨੋਮਿਕ ਸਾਇੰਸਸ ਦਾ ਨੋਬਲ ਪ੍ਰਾਈਜ਼ ਅਕਤੂਬਰ 10 ਨੂੰ ਡਿਕਲੇਅਰ ਕੀਤਾ ਜਾਊਗਾ, ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸੋ ਅੱਜ ਜੋ ਨੋਬਲ ਪ੍ਰਾਈਜ਼ ਹੈਗਾ ਦਿੱਤਾ ਗਿਆ ਫਿਜ਼ੀਓਲੋਜੀ ਤੇ ਮੈਡੀਸਿਨ ਦੇ ਵਿੱਚ, ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਸਵੰਤੇ ਪਾਬੋ ਜੋ ਡਾਕਟਰ ਆ ਉਹਨਾਂ ਨੂੰ ਗਿਆ ਹੈਗਾ, ਜੋ ਸਵੀਡਿਸ਼ ਹੈਗੇ ਆ। ਸਪੋਰਟਸ ਦੇ ਵਿੱਚ ਜਿੱਤਣ ਦੇ ਲਈ ਜਿਹੜੇ ਖਿਡਾਰੀ ਆ ਜੀ ਜਾਨ ਲਾ ਦਿੰਦੇ ਆ, ਪਰ ਜਿੱਤਣ ਦੇ ਲਈ ਕਈ ਵਾਰੀ ਉਹ ਇੱਕ ਜਿਹੜੀ ਰੇਖਾ ਹੁੰਦੀ ਆ, ਲਾਈਨ ਹੁੰਦੀ ਆ, ਉਸ ਨੂੰ ਵੀ ਕ੍ਰਾਸ ਕਰ ਜਾਂਦੇ ਆ। ਬੀਤੇ ਸਮੇਂ ਦੇ ਵਿੱਚ ਚੈਸ ਆਰਗੇਨਾਈਜੇਸ਼ਨ ਇੱਕ ਵਿਵਾਦਾਂ ਦੇ ਵਿੱਚੋਂ ਚੱਲ ਰਹੀ ਆ। ਉੱਥੋਂ ਦੇ ਜਿਹੜੇ ਇੱਕ ਸਾਬਕਾ ਵਰਲਡ ਚੈਂਪੀਅਨ ਮੈਗਨਸ ਕਾਰਲਸਨ, ਉਸਨੇ ਦੋਸ਼ ਲਾਇਆ ਆ ਵੀ ਜਿਹੜੇ ਉਸ ਦਾ ਇੱਕ ਵਿਰੋਧੀ ਰਿਹਾ ਆ ਉਸ ਦੇ ਦੁਆਰਾ ਚੀਟਿੰਗ ਜਿਹੜੀ ਆ ਉਹ ਕੀਤੀ ਗਈ ਆ ਚੈਸ ਦੀ ਇਸ ਗੇਮ ਦੇ ਵਿੱਚ। ਜਿਹੜੇ ਉਸ ਦਾ ਫੈਲੋ ਗ੍ਰੈਂਡ ਮਾਸਟਰ ਆ ਹੈਂਜ਼ ਨੀਮਨ ਆ, ਉਸ ਨੂੰ ਲੈ ਕੇ। ਸੋ ਉਹ ਮਸਲਾ ਨਾਲ ਦੇ ਨਾਲ ਚੱਲ ਰਿਹਾ ਆ। ਇੱਧਰ ਓਹਾਇਓ ਦੇ ਵਿੱਚ ਫਿਸ਼ਿੰਗ ਟੂਰਨਾਮੈਂਟ ਵੀ ਮੱਛੀਆਂ ਫੜਨ ਦਾ ਟੂਰਨਾਮੈਂਟ ਜਿਹੜਾ ਉਹ ਕੀਤਾ ਜਾਂਦਾ ਆ, ਤੇ ਜਿਹੜਾ ਜਿੱਤਦਾ ਉਸ ਨੂੰ ਤਕਰੀਬਨ 29,000 ਡਾਲਰ ਦਾ ਇਨਾਮ ਮਿਲਣਾ ਸੀਗਾ। ਮਾਫੀ ਚਾਹੁੰਦਾ। ਲੇਕ ਆਇਰੀ ਦੇ ਵਿੱਚ ਇਹ ਟੂਰਨਾਮੈਂਟ ਹੁੰਦਾ ਆ। ਕਹਿੰਦੇ ਵੀ ਉਦੋਂ ਜਿਹੜੇ ਆਰਗੇਨਾਈਜ਼ਰ ਆ ਉਹ ਚੱਕੇ ਰਹਿ ਗਏ। ਕਹਿੰਦੇ ਵੀ ਜਿੰਨੀਆਂ ਮੱਛੀਆਂ ਫੜੀਆਂ ਉਹਦਾ ਭਾਰ ਤਕਰੀਬਨ ਉਹਨਾਂ ਨੂੰ ਦੁੱਗਣਾ ਜਿਹੜਾ ਆ ਉਹ ਲੱਗਾ ਜਿੰਨਾ ਉਨੀਆਂ ਮੱਛੀਆਂ ਫੜ ਕੇ ਜਿਹੜਾ ਉਹ ਲੱਗਦਾ। ਬਾਅਦ ਦੇ ਵਿੱਚ ਜਿਹੜੇ ਇਸ ਟੂਰਨਾਮੈਂਟ ਦੇ ਡਾਇਰੈਕਟਰ ਜੇਸਨ ਫਿਸ਼ਰ, ਉਹਨਾਂ ਨੇ ਜਿਹੜਾ ਕਿਹਾ ਵੀ ਇਹਨਾਂ ਦੀਆਂ ਮੱਛੀਆਂ ਨੂੰ ਪਾੜ ਕੇ ਦੇਖਿਆ ਗਿਆ ਤਾਂ ਵਿੱਚ ਇਹਨਾਂ ਨੇ ਲੈਡ ਤੇ ਹੋਰ ਮੱਛੀਆਂ ਦੇ ਜਿਹੜੇ ਫਿਲੇ ਕੀਤੇ ਹੋਏ ਪੀਸ ਆ ਉਹ ਪਾ ਕੇ ਜਿਹੜੇ ਉਹ ਰੱਖੇ ਹੋਏ ਸੀਗੇ।
ਸੋ ਇਸ ਦੇ ਵਿੱਚ ਵੀ ਉਹਨਾਂ ਨੇ ਚੀਟਿੰਗ ਆ, ਧੋਖਾਧੜੀ ਉਸ ਟੀਮ ਨੇ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਜਿਹੜੀ ਇੱਕ ਟਾਈਮ ਦੇ ਉੱਤੇ ਟੀਮ ਮੇ ਵੀ ਜਿੱਤ ਜਾਂਦੀ, $29,000 ਦਾ ਇਨਾਮ ਜਿੱਤਦੀ, ਉਸ ਨੂੰ ਉਹਨਾਂ ਨੇ ਨਾਲ ਦੇ ਨਾਲ ਡਿਸਕੁਆਲੀਫਾਈ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਉਹ ਜਿਹੜੀ ਮੱਛੀ ਫੜੀ ਜਾਂਦੀ ਆ ਉਹ ਤਕਰੀਬਨ 4 ਪਾਉਂਡ ਦੀ ਹੁੰਦੀ ਆ, ਜਿਹੜੀ ਵੈਲ ਫੈਡ ਵਧੀਆ ਤਗੜੀ ਹੁੰਦੀ ਆ, ਤੇ ਕਹਿੰਦੇ ਇਹਨਾਂ ਦੀ ਇੱਕ ਮੱਛੀ 7-7 ਪਾਉਂਡ ਦੀ ਨਿਕਲੀ। ਸੋ ਉਹਨਾਂ ਨੂੰ ਫਿਰ ਉਦੋਂ ਹੀ ਜਿਹੜਾ ਉਹ ਸ਼ੱਕ ਜਿਹੜਾ ਉਹ ਹੋਇਆ। ਕਹਿੰਦੇ ਵੀ ਜਦੋਂ ਉਹਨਾਂ ਨੇ ਤੋਲਿਆ, ਉਹ ਕਹਿੰਦੇ ਵੀ ਨਾ ਜੀ, ਉੱਥੇ ਤਾਂ ਲੋਕਾਂ 'ਚ ਕਿਹਾ ਵੀ ਨੋ ਵੇ, ਦੇयर इज नो ਵੇ, ਇਹ ਚੀਜ਼ ਜਿਹੜਾ ਆ ਉਹ ਹੋ ਨਹੀਂ ਸਕਦਾ। ਕਹਿੰਦੇ ਜਦੋਂ ਮੱਛੀ ਨੂੰ ਫੜ ਕੇ ਨੱਪ ਕੇ ਦੇਖਿਆ ਤਾਂ ਉਹਨਾਂ ਨੂੰ ਲੱਗਾ ਵੀ ਉਹਦੇ ਅੰਦਰ ਜਿਹੜਾ ਕੁਛ ਨਾ ਕੁਛ ਉਹਨਾਂ ਨੇ ਪਾਇਆ ਆ, ਤੇ ਫਿਰ ਮੱਛੀ ਪਾੜ ਕੇ ਉਹਦੇ ਵਿੱਚੋਂ ਲੈਡ ਦੇ ਪੀਸ ਤੇ ਹੋਰ ਮੱਛੀਆਂ ਦੇ ਜਿਹੜੇ ਫਿਲੇ ਕੀਤੇ ਹੋਏ ਪੀਸ ਜਿਹੜੇ ਆ ਉਹ ਲੱਭੇ ਹੈਗੇ ਆ। ਸੋ ਬਹੁਤ ਵਾਰੀ ਏਦਾਂ ਚੀਜ਼ ਨੂੰ ਜਿੱਤਣ ਦੇ ਲਈ ਕਈ ਵਾਰੀ ਲੋਕ ਆ ਉਹ ਲਾਈਨ ਕ੍ਰਾਸ ਕਰ ਜਾਂਦੇ ਆ। ਹੁਣ ਇਹ ਬਦਨਾਮ ਤਾਂ ਜਿਹੜੇ ਹੋਏ ਆ, ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਕਿਤੇ ਹੋਰ ਥਾਵਾਂ ਦੇ ਉੱਤੇ ਮੱਛੀ ਫੜਨ ਦੇ ਕੰਪੀਟੀਸ਼ਨ ਤੋਂ ਵੀ ਇਹ ਹੱਥ ਧੋਣ ਤੋਂ ਬੈਠਣਗੇ। ਜੀ। ਅਗਲੀ ਖਬਰ ਵਿੱਚ ਚਲੀਏ ਆਪਾਂ। ਇਲੈਕਸ਼ਨ ਨੂੰ ਲੈ ਕੇ ਦੁਨੀਆ ਦੇ ਬਾਕੀ ਮੁਲਕਾਂ ਦੇ ਵਿੱਚ ਤਾਂ ਦੇਖਦੇ ਹੁੰਦੇ ਆ ਵੀ ਕਿਸੇ ਦੇ ਸਾਈਨ ਚੋਰੀ ਹੋ ਗਿਆ, ਕਿਸੇ ਦੀ ਲੜਾਈ ਹੋ ਗਈ, ਕੁਛ ਹੋ ਗਈ। ਸਾਡੇ ਆਪਣੇ ਸ਼ਹਿਰ ਸੈਨੋਜ਼ੇ ਤੋਂ ਖਬਰ ਆ ਰਹੀ ਆ ਵੀ ਸੈਨੋਜ਼ੇ ਦੇ ਵਿੱਚ ਮੇਅਰ ਦੀ ਇਲੈਕਸ਼ਨ ਦੇ ਲਈ 2 ਜੋ ਮੇਨ ਕੰਟੈਂਡਰ ਹੈਗੇ ਆ, ਇੱਕ ਸਿੰਡੀ ਸ਼ਾਵੇਜ ਆ ਤੇ ਦੂਜੇ ਮੈਟ ਮਹਾਨ ਆ। ਦੋਨਾਂ ਨੇ ਇੱਕ ਦੂਜੇ ਦੇ ਉੱਤੇ ਬਲੇਮ ਲਾਇਆ ਵੀ ਸਾਡੇ 100 ਦੀ ਗਿਣਤੀ ਦੇ ਵਿੱਚ ਸਾਈਨ ਆ ਉਹ ਚੋਰੀ ਹੋਏ ਹੈਗੇ ਆ। ਸਟੋਲਨ ਕੈਂਪੇਨ ਸਾਈਨਸ ਇਹ ਸੈਨੋਜ਼ੇ ਡਿਸਟ੍ਰਿਕਟ ਕੈਂਡੀਡੇਟਸ ਦੇ ਮਈ ਮਹੀਨੇ ਦੇ ਵਿੱਚ ਵੀ ਰਿਪੋਰਟ ਕੀਤੇ ਗਏ ਸੀ। ਤੇ ਹੁਣ ਫੇਰ ਕਿਉਂਕਿ ਨਵੰਬਰ 6 ਨੂੰ ਇਲੈਕਸ਼ਨ ਹੈਗੀ ਆ, ਤੇ ਇਸ ਵਾਰੀ ਕਾਫੀ ਮਾਹੌਲ ਗਰਮਾਇਆ ਹੋਇਆ ਆ ਸੈਨੋਜ਼ੇ ਦੇ ਵਿੱਚ। ਇਲੈਕਸ਼ਨ ਨੂੰ ਲੈ ਕੇ ਜਿਹੜੇ ਕਰੰਟ ਮੇਅਰ ਆ ਸੈਨੋਜ਼ੇ ਦੇ, ਉਹਨਾਂ ਦੀ ਟਰਮ ਆਊਟ ਹੋ ਗਈ ਆ। 2 ਟਰਮਾਂ ਤੋਂ ਵੱਧ ਸੈਨੋਜ਼ੇ 'ਚ ਮੇਅਰ ਨਹੀਂ ਬਣ ਸਕਦਾ। ਸੋ ਇਸ ਕਰਕੇ ਹੁਣ ਸਿੰਡੀ ਸ਼ਾਵੇਜ਼ ਤੇ ਮੈਟ ਮਹਾਨ 2 ਮੇਨ ਪਰਸਨ ਹੈਗੇ ਜੋ ਇਸ ਟਾਈਮ ਮੇਅਰ ਦੀ ਇਲੈਕਸ਼ਨ ਦੇ ਲਈ ਲੜ ਰਹੇ ਆ। ਸਿੰਡੀ ਸ਼ਾਵੇਜ਼ ਨੇ ਇਹ ਕਿਹਾ ਵੀ ਉਸਨੇ ਪਿਛਲੇ ਹਫ਼ਤੇ ਦੇ ਦੌਰਾਨ 100 ਦੀ ਗਿਣਤੀ ਦੇ ਵਿੱਚ ਉਸਦੇ ਸਾਈਨ ਆ ਜੋ ਉਹ ਚੋਰੀ ਹੋਏ ਆ। ਤੇ ਇਸੇ ਤਰ੍ਹਾਂ ਮੈਟ ਮਹਾਨ ਨੇ ਵੀ ਕਿਹਾ ਵੀ ਮੈਂ ਪੁਲਿਸ ਨੂੰ ਕੰਟੈਕਟ ਕੀਤਾ ਆ ਵੀ ਜੇ ਕਿਸੇ ਕੋਲ ਵੀਡੀਓ ਹੋਵੇ, ਕੋਈ ਆਇਡੈਂਟੀਫਾਈ ਕਰ ਸਕਦਾ ਹੋਵੇ। ਪਰ ਸਿੰਡੀ ਸ਼ਾਵੇਜ਼ ਨੇ ਇਹ ਕਿਹਾ ਵੀ ਮੈਂ ਕੋਈ ਪੁਲਿਸ ਰਿਪੋਰਟ ਵਗੈਰਾ ਨਹੀਂ ਕੀਤੀ ਹੈਗੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, SEC ਨੇ ਕਿਮ ਕਰਦਰਸ਼ਨ ਕਾਫੀ ਮਸ਼ਹੂਰ ਅਭਿਨੇਤਰੀ ਜਿਹੜੀ ਹੈਗੀ ਆ, ਉਸ ਨੂੰ $1 ਮਿਲੀਅਨ ਦਾ ਜਿਹੜਾ ਉਹ ਜੁਰਮਾਨਾ ਪਾ ਕੇ ਜਿਹੜੇ ਚਾਰਜਿਸ ਉਸ ਉੱਤੇ ਲਾਏ ਗਏ ਸੀਗੇ ਉਸ ਨੂੰ ਸੈਟਲ ਕੀਤਾ ਆ। ਇੰਸਟਾਗ੍ਰਾਮ ਦੇ ਵਿੱਚ ਕਿਮ ਕਰਦਰਸ਼ਨ ਨੇ ਇੱਕ ਕ੍ਰਿਪਟੋ ਕਰੰਸੀਜ਼ ਦੇ ਪ੍ਰੋਮੋ ਨੂੰ ਉਸ ਨੂੰ ਪ੍ਰਮੋਟ ਕੀਤਾ ਸੀਗਾ ਐਜ਼ ਏ ਸਿਕਿਉਰਿਟੀਜ਼ ਦੇ ਤੌਰ ਦੇ ਉੱਤੇ। ਕਹਿੰਦੇ ਵੀ ਲੋਕਾਂ ਨੂੰ ਖਰੀਦਣ ਦੇ ਲਈ ਉਸਨੇ ਇਸ ਐਡ ਦੇ ਵਿੱਚ ਸਿਫਾਰਿਸ਼ ਕੀਤੀ ਸੀਗੀ, ਜੋ ਕਿ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਝੂਠੀ ਜਿਹੜੀ ਆ ਉਹ ਪਾਈ ਆ। ਤੇ ਕਹਿੰਦੇ ਵੀ ਹੁਣ ਉਹ ਮੰਨ ਗਈ ਆ ਵੀ ਮੈਂ $1 ਮਿਲੀਅਨ ਦਊਂਗੀ ਤੇ ਨਾਲੇ 3 ਸਾਲ ਤੱਕ ਕਿਸੇ ਵੀ ਕ੍ਰਿਪਟੋ ਐਸੈਟਸ ਆ ਉਸਦੇ ਪ੍ਰੋਮੋ ਨੂੰ ਜਿਹੜਾ ਉਹ ਨਹੀਂ ਕਰੂੰਗੀ, ਤੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਤਰ੍ਹਾਂ SEC ਦੀ ਮਦਦ ਕਰੂੰਗੀ। 2021 ਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ ਪਾਈ ਇਸ ਪੋਸਟ ਦੇ ਕਰਕੇ ਇਹ ਵਿਵਾਦ ਦੇ ਵਿੱਚ ਜਿਹੜੀ ਉਹ ਆਈ ਆ। ਤੇ ਕੁੱਲ ਕਹਿੰਦੇ ਆ ਵੀ ਉਹ ਤਾਂ $1.8 ਬਿਲੀਅਨ ਦੀ ਦੱਸੀ ਜਾਂਦੀ ਆ ਵੀ ਇਸ ਦੀ ਵਰਥ ਹੈਗੀ ਆ, ਤੇ ਉਸ ਦੇ ਵਿੱਚੋਂ $1.26 ਮਿਲੀਅਨ ਜਿਹੜੇ ਇਸ ਨਾਲ ਚਾਰਜਿਸ ਨੂੰ ਸੈਟਲ ਕਰਨ ਦੇ ਲਈ ਦਵੇਗੀ। ਜੀ ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਹੈ ਰਾਜਕਰਵੀਰ ਸਿੰਘ ਜੀ। ਜੀ ਬਿਲਕੁਲ। ਤੇ ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਆਤਮਿਕ ਆਨੰਦ 11 ਵਜੇ ਤੱਕ। ਫਿਰ 11 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਨਜ਼ਰੀਆ, ਤੇ 1 ਵਜੇ ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਤੱਕ ਸਾਂਝੀ ਸਾਥ। ਬੀਤੇ ਵੀਕਐਂਡ ਦੇ ਉੱਤੇ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਲੈ ਕੇ ਬਹੁਤ ਹੀ ਜ਼ਬਰਦਸਤ ਜਿਹੜਾ ਸੈਮੀਨਾਰ ਆ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਉੱਥੇ ਕਰਵਾਇਆ ਗਿਆ ਸੀ। ਬਹੁਤ ਤਗੜੇ ਬੁਲਾਰੇ ਜਿਹੜੇ ਆ ਇੱਥੋਂ ਦੇ ਲੋਕਲ ਤੇ ਬਾਹਰਲੇ ਮੁਲਕਾਂ ਤੋਂ ਆ ਕੇ ਉਹਨਾਂ ਨੇ ਗਦਰੀ ਬਾਬਿਆਂ ਦੇ ਇਤਿਹਾਸ ਦੇ ਬਾਰੇ, ਸਿੱਖੀ ਦੇ ਨਾਲ ਉਹਨਾਂ ਦੇ ਪ੍ਰੇਮ ਦੇ ਬਾਰੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਪੇਸ਼ ਕੀਤਾ ਸੀਗਾ। ਸੋ ਅੱਜ ਸਾਡੀ ਕੋਸ਼ਿਸ਼ ਹੈ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਲੈਕਚਰਸ ਆ ਉਹਨਾਂ ਨੂੰ ਉਹ ਆਪਾਂ ਤੁਹਾਡੀ ਨਜ਼ਰ ਜਿਹੜਾ ਉਹ ਪੇਸ਼ ਕਰ ਸਕੀਏ। ਫਿਰ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ
ਦੇਸੋ ਪ੍ਰਦੇਸ਼। ਬਾਕੀ ਉੱਦਾਂ ਜਿਹੜਾ ਉਹ ਤੁਸੀਂ ਮਿਸ ਕਰ ਗਏ ਹੋਵੋ ਤਾਂ ਔਨਲਾਈਨ ਵੀ ਜਿਹੜਾ ਉਸ ਦੀ ਲਾਈਵ ਕਵਰੇਜ ਪੰਜਾਬੀ ਰੇਡੀਓ USA ਦੇ ਫੇਸਬੁੱਕ ਚੈਨਲ ਦੇ ਉੱਤੇ ਜਿਹੜੀ ਉਹ ਕੀਤੀ ਗਈ ਸੀ, ਅਤੇ ਜਲਦ ਹੀ ਬਾਕੀ ਥਾਵਾਂ ਦੇ ਉੱਤੇ ਵੀ ਤੁਹਾਨੂੰ ਉਹ ਜਿਹੜੀਆਂ ਵੀਡੀਓਜ਼ ਆ ਉਹ ਪੇਸ਼ ਜਿਹੜੀਆਂ ਹੋਈਆਂ ਦਿਖਣਗੀਆਂ। ਅਤੇ 4 ਤੋਂ 5:30 ਵਜੇ ਦੇਸੋ ਪ੍ਰਦੇਸ਼, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਅਮਰੀਕਾ ਅਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਹੋਣਗੀਆਂ। 6 ਤੋਂ 8 ਵਜੇ ਤੱਕ ਗੁਰਬਾਣੀ ਦੇ ਪ੍ਰੋਗਰਾਮ, ਅਤੇ ਫਿਰ 8:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਦੀਪਕ ਸ਼ਰਮਾ ਹੋਣਾ ਦੇ ਨਾਲ ਖਬਰ ਤੇ ਨਜ਼ਰ। ਅਤੇ ਇੱਦਾਂ ਹੀ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US